ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਕਹੇ ਜਾ ਸਕਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408-272-2500 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਸੈਂਟਾ ਨੇਲਾ ਦੀ, ਨੰਬਰ ਹੈ 209-277-0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855-905-2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸ਼ੁਰੂਆਤ ਕਰ ਲਈਏ ਬਜਟ ਸੈਸ਼ਨ ਤੋਂ। ਆਮ ਆਦਮੀ ਪਾਰਟੀ ਦਾ ਸਰਕਾਰ ਦਾ ਪਹਿਲਾ ਬਜਟ ਪੇਸ਼ ਹੋ ਗਿਆ ਜੀ। ਹਾਂਜੀ ਦੇਖੋ, ਪਟਾਰਾ ਤਾਂ ਖੁੱਲ ਗਿਆ ਹੁਣ। ਇਸ ਤੋਂ ਬਾਅਦ ਇਸ ਪਟਾਰੇ ਚੋਂ ਜੋ ਚੀਜ਼ਾਂ ਨਿਕਲੀਆਂ ਨੇ ਉਹਨਾਂ ਦਾ ਅਸਰ ਕੀ ਹੁੰਦਾ ਹੈ ਤੇ ਬਾਅਦ ਦੇ ਵਿੱਚ ਸਮਾਂ ਦੱਸੇਗਾ। ਸੋ ਗੱਲ ਇਹ ਹੈ ਕਿ ਐਨਾਲਿਸਿਸ ਵਾਸਤੇ ਤੁਹਾਨੂੰ ਕਾਫੀ ਸਟੱਡੀ ਕਰਨਾ ਪੈਂਦਾ ਹੈ ਉਸ ਬਜਟ ਨੂੰ, ਕਿਉਂਕਿ ਇਹ ਮਤਲਬ ਕਿ ਸਿਰਫ ਜਿੱਦਾਂ ਕਹੀਏ ਤਜਵੀਜ਼ਾਂ ਹੁੰਦੀਆਂ ਨੇ ਸ਼ੁਰੂ ਦੇ ਵਿੱਚ, ਅੰਦਾਜ਼ੇ ਦੇ ਅੰਕੜੇ ਹੁੰਦੇ ਨੇ ਕਿ ਆਹ ਚੀਜ਼ ਅਸੀਂ ਕਰੂੰਗੇ, ਪਰ ਕਦੇ ਵੀ ਸਾਡੀ ਇਹ ਰੀਤ ਨਹੀਂ ਰਹੀ ਕਿ ਅਸੀਂ ਅਗਲੇ ਸਾਲ ਰਿਪੋਰਟ ਕਾਰਡ ਵੀ ਲੈ ਕੇ ਜਾਈਏ ਜੀ ਬਜਟ ਸੈਸ਼ਨ ਦੇ ਵਿੱਚ ਕਿ ਪਿਛਲੇ ਸਾਲ ਅਸੀਂ ਜੋ ਕਿਹਾ ਸੀ ਉਹਦੇ ਚੋਂ ਕੀ ਹੋਇਆ, ਕੀ ਡਨ ਕੀਤਾ, ਕੀ ਰਹਿ ਗਿਆ। ਸੋ ਇਹ ਸਾਡੇ ਕਿਰਤ ਨਹੀਂ ਹੈ। ਤਾਂ ਖੈਰ ਦੇਖੋ, ਇਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਮੈਂ ਮੋਟੇ ਤੌਰ ਤੇ ਦੱਸ ਦੇਣਾ ਉਹਦੇ ਵਿੱਚ ਕੀ ਹੈ, ਕੁਝ ਕੁ ਹਾਈਲਾਈਟਸ ਉਹਦੇ, ਕਿਉਂਕਿ ਇਹ ਚੀਜ਼ਾਂ ਹੁਣ ਅਸਰ ਕਰਕੇ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਇਹਨਾਂ ਨੇ ਪਿਛਲੇ ਸਾਲ ਆਹ ਕਿਹਾ ਸੀਗਾ ਤੇ ਐਤਕੀ ਇਹ ਕਿਹਾ। ਜਦੋਂ ਅਗਲਾ ਸਾਲ ਆਏਗਾ ਇਹ ਕੁਐਸਚਨ ਉਦੋਂ ਹੋਊਗੀ। ਸੋ ਇਹਨਾਂ ਨੇ ਜਿਹੜਾ ਬਿੱਲ ਕਹਿ ਲਓ ਜਾਂ ਕਹਿ ਲਓ ਆਪਣਾ ਬਜਟ ਜਿਹੜਾ ਟੋਟਲ ਦਿੱਤਾ ਹੈ, ਸਾਰਾ ਬਿੱਲ ਹੀ ਹੁੰਦਾ ਹੈ ਬਜਟ, ਸਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੈਲੈਂਸ ਸ਼ੀਟ ਜਿਹੜੀ ਹੈ ਉਹਦੇ ਚ ਇਹਨਾਂ ਦਾ ਜਿਹੜਾ ਬਜਟ ਆ ਉਹ 1,55,860 ਕਰੋੜ ਦਾ ਟੋਟਲ ਬਜਟ, ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 14 ਤੋਂ 15% ਜ਼ਿਆਦਾ ਹੈ। 14 ਤੋਂ 15%। ਖਜ਼ਾਨੇ ਚ ਕਹਿੰਦੇ ਕਿ 95,378 ਕਰੋੜ ਦਾ ਵਾਧਾ ਹੋਇਆ ਹੈ ਸਾਡਾ ਟੋਟਲ ਜਿਹੜਾ ਰੈਵਨਿਊ ਵਗੈਰਾ ਜੋ ਵੀ ਇਹਨਾਂ ਦਾ ਇਹਨਾਂ ਨੇ ਦੱਸਿਆ। ਮਾਲੀਆ ਘਾਟਾ ਜਿਹੜਾ ਉਹ 11% ਰੱਖਿਆ ਗਿਆ। ਮਾਲੀਆ ਘਾਟਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੰਤਰ ਹੁੰਦਾ, ਖੱਪਾ ਹੁੰਦਾ ਕਿ ਤੁਹਾਡੀਆਂ ਪ੍ਰਾਪਤੀਆਂ ਤੇ ਤੁਹਾਡਾ ਖਰਚ, ਉਹਦੇ ਵਿੱਚ 11% ਦਾ ਅੰਤਰ ਰਹੇਗਾ ਟੋਟਲ। ਹਰੇਕ ਜ਼ਿਲ੍ਹੇ ਚ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਖੇਤਰੀ ਆਫਿਸ ਖੋਲੇ ਜਾਣਗੇ ਜੀ, ਮਤਲਬ ਕਿ ਬ੍ਰਾਂਚਾਂ, ਮੁੱਖ ਮੰਤਰੀ ਦੇ ਦਫ਼ਤਰ ਦੀਆਂ ਬ੍ਰਾਂਚਾਂ ਜਿਹੜੀਆਂ ਉਹ ਹਰੇਕ ਜ਼ਿਲ੍ਹੇ ਚ ਆ ਜਾਣਗੀਆਂ। ਫਿਰ ਪੰਜਾਬ ਨੂੰ ਜੋੜਿਆ ਜਾਵੇਗਾ CCTV ਨੈਟਵਰਕ ਦੇ ਨਾਲ। ਇਹਦੇ ਚ ਇੱਕ ਚੀਜ਼ ਦੇਖੋ ਕਿ ਐਲੋਕੇਸ਼ਨ ਨਹੀਂ ਹੈਗੀ, ਇਹ ਸਿਰਫ ਜਿਵੇਂ ਮੈਂ ਕਿਹਾ ਕਿ ਕਈ ਚੀਜ਼ਾਂ ਐਲਾਨ ਦੇ ਰੂਪ ਚ ਹੁੰਦੀਆਂ, ਤਜਵੀਜ਼ ਦੇ ਰੂਪ ਚ ਹੁੰਦੀਆਂ, ਤੇ ਇਹਦੇ ਚ ਕੋਈ ਐਲੋਕੇਸ਼ਨ ਮੈਨੂੰ ਨਜ਼ਰ ਨਹੀਂ ਆਈ। ਖੈਰ ਅੱਗੇ ਦੇਖਾਂਗੇ, ਜੇ ਹੋਈ ਤਾਂ ਮੈਂ ਜ਼ਰੂਰ ਉਹਨੂੰ ਦਰੁਸਤ ਕਰ ਦੇਵਾਂਗਾ ਆਉਣ ਵਾਲੇ ਦਿਨਾਂ ਚ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਸੁਲਤਾਨਪੁਰ ਲੋਧੀ ਇਹ ਕਹਿੰਦੇ ਸਮਾਰਟ ਸਿਟੀ ਬਣਾਵਾਂਗੇ। ਨਰਿੰਦਰ ਮੋਦੀ ਵਾਲਾ ਸੁਪਨਾ ਹੈ। ਕਹਿੰਦੇ ਆ ਕਿ ਸਮਾਰਟ ਸਿਟੀ ਮਿਸ਼ਨ ਲਈ ਅਸੀਂ 1131 ਕਰੋੜ, ਦੇਖੋ ਇੱਥੇ ਆ ਗਈ ਨਾ, ਇੱਥੇ ਐਲੋਕੇਸ਼ਨ ਆ ਗਈ। ਉਸ ਚੀਜ਼ ਦੇ ਵਿੱਚ ਕਿ CCTV ਨੈਟਵਰਕ ਦੇ ਵਿੱਚ ਕਿੰਨਾ ਖਰਚ ਹੋਏਗਾ ਤਾਂ ਐਲੋਕੇਸ਼ਨ ਉੱਥੇ ਨਜ਼ਰ ਨਹੀਂ ਆਉਂਦੀ। ਤਾਂ ਦੂਸਰੇ ਪਾਸੇ ਇੰਪਲੋਇਮੈਂਟ ਵਾਸਤੇ ਇਹ ਕਹਿ ਰਿਹਾ ਕਿ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 540 ਕਰੋੜ ਅਸੀਂ ਰੱਖਣ ਜਾ ਰਹੇ ਹਾਂ। ਨਵੀਆਂ ਅਸਾਮੀਆਂ ਲਈ 714 ਕਰੋੜ ਰੱਖਣ ਦੀ ਤਜਵੀਜ਼ ਹੈ। ਪੰਜਾਬ ਪੁਲਿਸ ਚ 10,000 ਨੌਕਰੀਆਂ ਕੱਢੀਆਂ ਜਾਣਗੀਆਂ। ਨਾਲ ਇਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਹੈ ਕਿ ਹੁਣ ਤੱਕ ਅਸੀਂ 26,000 ਜਿਹੜੀਆਂ ਮਤਲਬ ਕਿ ਨੌਕਰੀਆਂ ਜਿਹੜੀਆਂ ਕੱਢ ਚੁੱਕੇ ਹਾਂ ਜੀ। ਇਸੇ ਤਰ੍ਹਾਂ ਜੇ ਇਸ ਬਜਟ ਨੂੰ ਦੇਖੋਗੇ ਤਾਂ ਹੈਲਥ ਦੇ ਮਾਮਲੇ ਚ ਤੇ ਐਜੂਕੇਸ਼ਨ ਦੇ ਮਾਮਲੇ ਚ ਦੋਵਾਂ ਚ, ਜਿੱਦਾਂ ਐਜੂਕੇਸ਼ਨ ਚ ਇਹਨਾਂ ਮੇਰੇ ਖਿਆਲ ਦੇ ਨਾਲ 16% ਦਾ ਤੇ ਹੈਲਥ ਦੇ ਵਿੱਚ 24% ਦਾ ਇਜ਼ਾਫਾ ਕੀਤਾ ਹੈ। ਮਤਲਬ ਕਿ ਜਿਹੜਾ ਪਿਛਲਾ ਬਜਟ ਹੈ ਉਹਦੇ ਨਾਲੋਂ
ਹੈਲਥ ਤੇ ਐਜੂਕੇਸ਼ਨ ਤੇ ਫੋਕਸ ਇਹਨਾਂ ਦਾ ਰਹਿਣਾ ਹੀ ਰਹਿਣਾ, ਉਹ ਆਪਾਂ ਨੂੰ ਸਭ ਨੂੰ ਪਤਾ, ਕਿਉਂਕਿ ਇਹਨਾਂ ਨੇ ਜ਼ਿਆਦਾਤਰ ਇਹਦੇ ਤੇ ਕੰਮ ਕੀਤਾ। ਤਾਂ ਮੈਡੀਕਲ ਸਿੱਖਿਆ ਲਈ ਇਹਨਾਂ ਨੇ 1033 ਕਰੋੜ ਰੁਪਈਆ, ਸਿਹਤ ਖੇਤਰ ਲਈ ਟੋਟਲ ਜਿਹੜਾ ਬਜਟ ਹੈ ਇਹਨੂੰ ਨੋਟ ਕਰ ਲਿਓ, ਕਿਉਂਕਿ ਅਕਸਰ ਸਵਾਲ ਐਨਆਰਆਈਜ਼ ਦੇ ਹੁੰਦੇ ਆ ਕਿ ਹੈਲਥ ਵਾਸਤੇ ਕਿੰਨਾ ਬਜਟ ਰੱਖਿਆ ਇਹਨਾਂ ਨੇ। ਤਾਂ ਉਹ ਟੋਟਲ ਬਣ ਜਾਏਗਾ 4731 ਕਰੋੜ, 4731 ਕਰੋੜ। ਪਟਿਆਲਾ ਫਰੀਦਕੋਟ ਚ 2 ਸੁਪਰ ਸਪੈਸ਼ਲਿਸਟੀ ਜਿਹੜੇ ਹੁੰਦੇ ਸਪੈਸ਼ਲਿਟੀ ਹਸਪਤਾਲ ਖੋਲੇ ਜਾਣਗੇ। 2027 ਤੱਕ ਕਹਿੰਦੇ ਕਿ 3 ਹੋਰ ਸੁਪਰ ਸਪੈਸ਼ਲਿਟੀ ਹਸਪਤਾਲ ਜਿਹੜੇ ਉਹ ਖੋਲ ਦੇਵਾਂਗੇ। 15 ਅਗਸਤ ਤੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਏਗੀ। 117 ਮੁਹੱਲਾ ਕਲੀਨਿਕਾਂ ਲਈ 77 ਕਰੋੜ ਰੁਪਏ ਰੱਖਣ ਦੀ ਤਜਵੀਜ਼ ਆ। ਸਹਿਕਾਰਤਾ ਵੀ ਇੱਕ ਸਾਡਾ ਬਹੁਤ ਕਹ ਲਈਏ ਕਿ ਵੱਡਾ ਮੁੱਦਾ ਹੈ, ਤਾਂ ਇਹਦੇ ਵਿੱਚ ਵੀ ਇਹਨਾਂ ਨੇ 1170 ਕਰੋੜ ਰੱਖ ਦਿੱਤਾ ਹੈ। ਫਿਰ ਜੇ ਐਜੂਕੇਸ਼ਨ ਦੀ ਹੋਰ ਗੱਲ ਕਰੀਏ ਤਾਂ ਆਪਾਂ ਦੇਖ ਸਕਦੇ ਹਾਂ ਤਕਨੀਕੀ ਸਿੱਖਿਆ 'ਚ ਇਹਨਾਂ ਨੇ ਕਿਹਾ ਕਿ ਅਸੀਂ 47% ਬਜਟ ਵਧਾਇਆ, ਪਰ ਹਾਲ ਦੀ ਘੜੀ ਮੈਨੂੰ ਰਕਮ ਨਹੀਂ ਲੱਭੀ ਕਿ ਟੋਟਲ ਕਿੰਨੀ ਬਣਦੀ ਹੈ, ਕਿਉਂਕਿ ਜੇ ਮੰਨ ਲਓ ਕਿਤੇ ਪਹਿਲਾਂ 200 ਕਰੋੜ ਪਿਆ ਤਾਂ 47% ਉਹਦਾ ਕਿੰਨਾ ਹੋਏਗਾ ਜੀ, ਜਾਂ ਕਿਤੇ 50 ਕਰੋੜ ਪਿਛਲੇ ਬਜਟ ਦਾ ਤਾਂ ਉਹਦਾ 47% ਕਿੰਨਾ ਬਣੇ। ਇਹ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਬਜਟ ਦੇ ਵਿੱਚ। ਸਮਗਰ ਸਿੱਖਿਆ ਅਭਿਆਨ ਲਈ ਇਹਨਾਂ ਨੇ 1231 ਕਰੋੜ ਰੱਖ ਦਿੱਤੇ ਆ। 500 ਸਕੂਲਾਂ 'ਚ ਡਿਜੀਟਲ ਕਲਾਸਰੂਮ ਸਥਾਪਿਤ ਕੀਤੇ ਜਾਣਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਸਕੀਮ ਹੈ ਉਹਦੇ ਵਾਸਤੇ 650 ਕਰੋੜ ਦੇ ਕਰੀਬ। ਫਿਰ ਇੰਡਸਟਰੀ ਵਾਸਤੇ ਕਹਿੰਦੇ ਕਿ 2503 ਕਰੋੜ ਦੀ ਆ ਗਈ, ਕਿ ਇੱਕ ਬਿਜਲੀ ਸਬਸਿਡੀ ਹੋਏਗੀ। ਉਦਯੋਗਕ ਫੋਕਲ ਪੁਆਇੰਟਾਂ ਲਈ 100 ਕਰੋੜ ਵਪਾਰੀ ਕਮਿਸ਼ਨਰ ਦਾ ਕਹਿੰਦੇ ਕਿ ਗਠਨ ਕੀਤਾ ਜਾਵੇਗਾ। ਤਾਂ ਮਤਲਬ ਕਿ ਇੰਡਸਟਰੀ ਵਾਸਤੇ ਕੁਝ ਵੀ ਨਹੀਂ ਹੈ, ਜ਼ਿਆਦਾ ਕੁਛ ਨਹੀਂ ਹੈ ਇਹਦੇ 'ਚ, ਇਸ ਬਜਟ ਦੇ ਵਿੱਚ ਸਿਰਫ ਬਿਜਲੀ ਸਬਸਿਡੀ ਹੈ। ਔਰ ਇਸ ਤੋਂ ਇਲਾਵਾ ਜੇ ਟੋਟਲ ਦੇਖਣਾ ਹੋਵੇ, ਜੇ ਕਿਸੇ ਨੂੰ ਇਹਦੇ 'ਚ ਰੁਚੀ ਹੋਵੇ, ਉਦਯੋਗਾਂ ਵਾਸਤੇ 3163 ਕਰੋੜ। ਮਤਲਬ ਆਹ ਦੇਖੋ, ਇਹ ਹੁੰਦੀ ਹੈ ਬਜਟ ਦੀ ਹੇਰਾਫੇਰੀ ਅੰਕੜਿਆਂ ਦੀ। ਤਾਂ 2503 ਕਾਹਦੇ 'ਚ ਗਿਆ? ਚਲਾ ਬਿਜਲੀ 'ਚ ਜੀ। ਇੰਡਸਟਰੀ ਵਾਸਤੇ ਕੀ ਬਚਿਆ? ਕੁਛ ਵੀ ਨਹੀਂ। ਇਹ ਹੁੰਦੀਆਂ ਇਹਨਾਂ ਦੀਆਂ ਮਤਲਬ ਕਿ ਆંકੜੇਬਾਜ਼ੀਆਂ। ਸੋ ਪਰਾਲੀ ਨੂੰ ਸਾੜਨ ਵਾਸਤੇ 200 ਕਰੋੜ, ਮੂੰਗੀ ਦੀ ਖਰੀਦ ਲਈ ਕਹਿੰਦੇ ਮਾਰਕਫੈਡ ਨੂੰ ਜੋ ਇਹਨਾਂ ਨੇ ਕਰਨੀ ਹੈ ਐਲੋਕੇਸ਼ਨ 400 ਕਰੋੜ ਦੀ ਹੋਏਗੀ ਟੋਟਲ, ਤੇ ਉਹਦੇ ਵਿੱਚ 66 ਕਰੋੜ ਦਾ ਜਿਹੜਾ ਗੈਪ ਮੂੰਗੀ ਵਾਸਤੇ ਉਹ ਇਹਨਾਂ ਨੇ ਦੇ ਦਿੱਤਾ। ਉਹ ਪੈਸੇ ਪਹਿਲੇ ਐਲਾਨ ਹੋ ਗਿਆ ਸੀਗਾ। ਤੇ ਕਾਨੂੰਨ ਲਾਅ ਐਂਡ ਆਰਡਰ ਜਿਹਨੂੰ ਆਪਾਂ ਕਹੀਏ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਵਾਸਤੇ 108 ਕਰੋੜ ਦਾ ਪ੍ਰਸਤਾਵ ਹੈ ਇਹਨਾਂ ਦਾ। ਗਰੀਬ ਲੋਕਾਂ ਨੂੰ ਆਟੇ ਦੀ ਹੋਮ ਡਿਲੀਵਰੀ ਸਕੀਮ ਜਿਹੜੀ ਹੈ 497 ਕਰੋੜ। ਦੇਖ ਲਓ, ਇਹ ਸਕੀਮ ਕਿਸੇ ਨੇ ਮੰਗੀ ਨਹੀਂ ਸੀਗੀ, ਇਹਨਾਂ ਨੇ ਦੇ ਦਿੱਤੀ ਹੈ। ਤਾਂ ਪੁਲਿਸ ਬਲਾਂ ਦੇ ਆਧੁਨਿਕਰਨ ਵਾਸਤੇ 108 ਕਰੋੜ ਰੁਪਈਆ, ਜਿਵੇਂ ਮੈਂ ਕਿਹਾ। ਤੇ ਨਾਲ ਮੁਹਾਲੀ ਦੇ ਇਹਨਾਂ ਨੇ ਆਖਿਆ ਕਿ ਇੱਕ ਉੱਥੇ ਨਾਲ ਕਰੋੜਾ 'ਚ ਆਧੁਨਿਕ ਜੇਲ੍ਹ ਬਣੇਗੀ, ਮਾਡਰਨ ਜੇਲ੍ਹ ਬਣੇਗੀ। ਤੇ ਨਾਲ ਲਿੰਕ ਸੜਕਾਂ ਦੀ ਜਿਹੜੀ ਲੰਬਾਈ ਆ 2217 ਕਿਲੋਮੀਟਰ, ਇਹਨਾਂ ਦੀ ਮੁਰੰਮਤ ਕੀਤੀ ਜਾਏਗੀ। ਕਿਸਾਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਬਿਜਲੀ ਸਬਸਿਡੀ ਦਿੱਤੀ ਗਈ ਹੈ, ਕਿਉਂਕਿ ਯਾਦ ਰੱਖਣ ਯੋਗ ਗੱਲ ਹੈ ਨਾ ਕਿ 3 ਮਹੀਨੇ ਤੇ ਲੰਘ ਹੈ, ਤਾਂ ਹੁਣ ਇਹਦੇ 9 ਮਹੀਨਿਆਂ ਵਾਸਤੇ ਇਹਨਾਂ ਨੇ 6947 ਕਰੋੜ ਜਿਹੜੇ ਪ੍ਰਵਾਨ ਕਰ ਲਏ। ਤਾਂ ਟੋਟਲ ਜਿਹੜੀ ਬਣੇਗੀ ਉਹ ਬਣਨੀ ਹੈ 11560 ਕਰੋੜ ਦਾ, ਜਿਹੜਾ ਇਹ ਖੇਤੀਬਾੜੀ ਸੈਕਟਰ ਲਈ ਟੋਟਲ ਰਕਮ ਬਣ ਜਾਏਗੀ ਬਜਟ। ਟੋਟਲ ਐਗਰੀਕਲਚਰ ਦਾ ਵੀ ਆ ਗਿਆ ਨਾ, ਐਗਰੀਕਲਚਰ ਦਾ ਟੋਟਲ ਬਜਟ ਹੋ ਗਿਆ 11560 ਕਰੋੜ। ਤਾਂ ਉਹਦੇ ਚੋਂ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਕਿ 7000 ਕਰੋੜ ਤੇ ਸੁੱਖ ਨਾਲ ਆ ਗਈ, ਬਿਜਲੀ ਸਬਸਿਡੀ ਆ ਗਈ, ਜਿਹੜਾ ਬਕਾਇਆ ਸ਼ਿਕਾਇਆ ਉਹ ਅਜੇ ਵੱਖਰਾ ਹੈ। ਕਰਮਚਾਰੀਆਂ ਦੀ ਤਨਖਾਹ ਤੇ ਪੈਨਸ਼ਨਾਂ ਲਈ ਇਹ 60000 ਕਰੋੜ ਰੁਪਈਆ ਜਾਏਗਾ, ਜਿਹੜਾ ਕਿ ਜਾਣਾ ਹੀ ਜਾਣਾ। 60440 ਕਰੋੜ। ਮਾਤਾ ਤ੍ਰਿਪਤਾ ਮਹਿਲਾ ਯੋਜਨਾ ਉਹਦੇ ਵਾਸਤੇ 46 ਕਰੋੜ। ਜਲ ਸਰੋਤ ਪ੍ਰੋਜੈਕਟਾਂ ਲਈ 2547 ਕਰੋੜ। ਸ਼ਹਿਰੀ ਵਿਕਾਸ ਵਾਸਤੇ 6336 ਕਰੋੜ। ਪਿੰਡਾਂ ਦੇ ਵਿਕਾਸ ਲਈ 3000 ਕਰੋੜ। ਤਾਂ ਮਤਲਬ ਇੱਥੇ ਦੁੱਗਣਾ ਫਰਕ ਹੈ। ਸ਼ਹਿਰਾਂ ਨੂੰ ਜਿਹੜੀ ਰਕਮ ਹੈ ਉਹ ਦਿੱਤੀ ਜਾ ਰਹੀ ਹੈ 6336 ਕਰੋੜ, ਤੇ ਪਿੰਡਾਂ ਨੂੰ ਤਕਰੀਬਨ 3000 ਕਰੋੜ। ਬਹੁਤ ਥੋੜਾ ਹੈ ਪਿੰਡਾਂ ਵਾਸਤੇ, ਸ਼ਹਿਰਾਂ ਨੂੰ ਹੋਰ ਦੇ ਦੇਣ, ਪਰ ਪਿੰਡੂ ਵਿਕਾਸ ਵਾਸਤੇ ਤੇ ਬਹੁਤ ਘੱਟ ਹੈ। ਜਦ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਉਹ ਹੀ ਸਾਡਾ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ 1.5-2 ਹਜ਼ਾਰ ਕਰੋੜ ਰੁਪਈਆ ਤੇ ਉਹ ਹੀ ਬਣ ਜਾਂਦਾ, ਪਿੰਡ ਉਹ ਹੀ ਕਮਾ ਕੇ ਦੇ ਦਿੰਦੇ ਨੇ ਇਹਨਾਂ ਨੂੰ। ਆਸ਼ੀਰਵਾਦ ਸਕੀਮ ਵਾਸਤੇ ਇਹਨਾਂ ਨੇ 150 ਕਰੋੜ ਰੁਪਈਆ। ਪਨਸਪ ਦੇ NPA ਦੇ ਨਿਪਟਾਰੇ ਵਾਸਤੇ 350 ਕਰੋੜ। ਫਰੀडम ਫਾਈਟਰਸ ਵਾਸਤੇ ਇਹਨਾਂ ਨੇ 16 ਕਰੋੜ ਦਾ ਫੰਡ ਰੱਖਿਆ, ਤੇ ਸ਼ਹੀਦ ਜਿਹੜੇ ਹੋ ਜਾਣਗੇ ਉਹਨਾਂ ਦੇ ਪਰਿਵਾਰਾਂ ਵਾਸਤੇ 1 ਕਰੋੜ ਦੀ ਵਿੱਤੀ ਜਿਹੜੀ ਇਮਦਾਦ ਚੱਲਦੀ ਰਹੇਗੀ। ਪੰਜਾਬੀ ਯੂਨੀਵਰਸਿਟੀ ਵਾਸਤੇ ਇਹਨਾਂ ਨੇ 200 ਕਰੋੜ। ਇਹਦੇ ਵਿੱਚ ਵੀ ਝੋਲ ਹੈ 200 ਕਰੋੜ। 100 ਜਿਹਨੂੰ ਨਹੀਂ ਪਤਾ ਉਹ ਕਹੇਗਾ ਕਿ ਬੜਾ ਵੱਡਾ ਪੈਕੇਜ ਮਿਲ ਗਿਆ, ਪਰ
ਜੇ ਦੇਖੀਏ ਤਾਂ ਇਹਨਾਂ ਦੀ ਮਹੀਨੇ ਦੀ ਜਿਹੜੀ ਗ੍ਰਾਂਟ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਨੂੰ 9 ਕਰੋੜ ਹੈ ਜੀ। 9 ਕਰੋੜ ਹੈ ਤਾਂ ਤੁਸੀਂ ਉਹਨੂੰ 12 ਨਾਲ ਗੁਣਾ ਕਰ ਲਓ, ਮਹੀਨੇ ਦੀ ਦਿੰਦੇ ਪੱਕੀ ਹੈ। ਉਹਦੇ ਵਿੱਚ ਐਕਸਟਰਾ ਕੀ ਆਇਆ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਰਕਮ ਬਣ ਜਾਏਗੀ ਸ਼ਾਇਦ 108 ਕਰੋੜ ਬਣ ਜਾਏਗੀ ਤੇ 18 ਕਰੋੜ ਸਰਕਾਰੀ ਕਾਲਜਾਂ ਸੌਰੀ ਜਿਹੜੇ ਇਸ ਯੂਨੀਵਰਸਿਟੀ ਦੇ ਨਾਲ ਨੇ ਉਹਨਾਂ ਕਾਲਜਾਂ ਨੂੰ ਦਿੱਤੀ ਜਾਂਦੀ ਤੇ 126 ਕਰੋੜ ਤੇ ਇਹੀ ਹੋ ਗਿਆ ਜਿਹੜੀ ਰੈਗੂਲਰ ਗ੍ਰਾਂਟ ਦੇ ਵਿੱਚ ਹੈ। ਤਾਂ ਟੋਟਲ ਕਿੰਨਾ ਆਇਆ 200 ਕਰੋੜ ਤੇ ਉਹਦਾ ਕਰਜ਼ਾ ਹੀ ਯੂਨੀਵਰਸਿਟੀ ਦਾ ਨਹੀਂ ਲੈਣਾ ਮੁਕਾਏ ਦੇ ਨਾਲ। ਔਰ ਉਹਨਾਂ ਦਾ ਅੱਜ ਮੈਂ ਉੱਥੋਂ ਹੀ ਆਇਆ, ਯੂਨੀਵਰਸਿਟੀ ਚ ਆਇਆ, ਮੇਰਾ ਲੈਕਚਰ ਸੀਗਾ ਤਾਂ ਉਹ ਉੱਥੇ ਮੈਨੂੰ ਪਤਾ ਲੱਗਿਆ ਕਿ 30 ਕਰੋੜ ਰੁਪਈਆ ਤਾਂ ਉਹਨਾਂ ਦਾ ਤਨਖਾਹਾਂ ਦਾ ਬਜਟ ਹੈ ਇੱਕ ਮਹੀਨੇ ਦਾ। ਸੋ ਗੱਲ ਇਹ ਕਿ ਮਿਨੀਮਮ ਉਹਨਾਂ ਤੇ ਸਾਰਾ ਉਹ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਬਾਕੀ ਮੈਨੇਜਮੈਂਟ ਦਾ ਜੋ ਵੀ ਖਰਚਾ ਹੈ ਤੁਸੀਂ ਚੱਕ ਲਓ, ਬਾਕੀ ਤਨਖਾਹਾਂ ਵਾਲਾ ਅਸੀਂ ਚੱਕ ਲੈਂਦੇ ਤੇ ਇਹਦੇ ਨਾਲ ਯੂਨੀਵਰਸਿਟੀ ਬਚ ਜਾਊਗੀ। ਸੋ ਇਸ ਕਰਕੇ ਇਹ ਕਾਫੀ ਕੁਛ ਹੈ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਐਜੂਕੇਸ਼ਨ ਦੇ ਮਾਮਲੇ 'ਚ ਹੈਗਾ, ਖਾਸ ਤੌਰ ਤੇ ਯੂਨੀਵਰਸਿਟੀ ਵਾਲੇ ਮਾਮਲੇ 'ਚ। ਤੇ ਬਾਕੀ 1 ਜੁਲਾਈ ਤੋਂ 300 ਯੂਨਿਟ ਬਿਜਲੀ ਕਹਿੰਦੇ ਮੁਫਤ ਕਰ ਦਿਆਂਗੇ। ਜੇ ਤੁਹਾਡਾ ਕੋਈ ਸਵਾਲ ਹੈ ਤਾਂ ਜ਼ਰੂਰ ਦੱਸ ਦੇਣਾ। ਇਹ ਇਹਨਾਂ ਦੀਆਂ ਇਸ ਵੇਲੇ ਜੇ ਆਪਾਂ ਕਹਿ ਲਈਏ ਘੋਸ਼ਣਾਵਾਂ ਜਿਵੇਂ ਕਹਿ ਦਿੰਦੇ ਆ ਤਾਂ ਇਹ ਇਸ ਵੇਲੇ ਤਜਵੀਜ਼ਾਂ ਨੇ, ਐਲਾਨ ਨੇ ਜਾਂ ਐਲੋਕੇਸ਼ਨਸ ਨੇ, ਤਾਂ ਇਹ ਬਜਟ ਦੀ ਇੱਕ ਮੋਟੇ ਰੂਪ ਦੇ ਵਿੱਚ ਕਹਿ ਲਈ ਕਿ ਪੰਛੀ ਚਾਹ ਰਿਹਾ। ਜੀ ਜੀ ਜੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਚੋਣਾਂ ਤੋਂ ਬਾਅਦ, ਬਹੁਤ ਵੱਡੀ ਹਾਰ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਚਰਚੇ ਹੈ। ਭੁੰਦਰ ਸਾਹਿਬ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ ਜੀ। ਹਾਂਜੀ ਕਰ ਦਿੱਤੀ ਹੈ ਉਹਨਾਂ ਨੇ, ਪੀਸੀ ਕਰ ਦਿੱਤੀ ਹੈ, ਕਿਉਂਕਿ ਦੇਖੋ ਇਹ ਬਾਅਦ ਦੁਪਹਿਰ ਬੜਾ ਚਰਚਾ ਛਿੜਿਆ ਰਿਹਾ ਸੋਸ਼ਲ ਮੀਡੀਆ ਤੇ ਕਿ ਸੁਖਬੀਰ ਸਿੰਘ ਬਾਦਲ ਰਿਜ਼ਾਈਨ ਕਰਨ ਜਾ ਰਹੇ ਨੇ, ਉਹ ਅਸਤੀਫਾ ਦੇਣਗੇ। ਹਾਲਾਂਕਿ ਮੰਗ ਤਾਂ ਉੱਠ ਹੀ ਰਹੀ ਹੈ, ਉਹਨਾਂ ਦੇ ਕੁਝ ਕਹਿ ਲਓ ਕਿ ਯੂਥ ਦੇ ਵੀ ਜਿਹੜੇ ਇਹਨਾਂ ਦੇ ਸਮਰਥਕ ਨੇ ਕਹਿੰਦੇ ਨੇ ਕਿ ਚੇਂਜ ਦਾ ਵੇਲਾ ਆ ਗਿਆ। ਤਾਂ ਇਹ ਜਿਹੜੀ ਚਰਚਾ ਚੱਲ ਰਹੀ ਸੀਗੀ ਤਾਂ ਇਹਨੂੰ ਠੱਲਿਆ ਆ ਕੇ ਭੁੰਦਰ ਸਾਹਿਬ ਨੇ ਪੀਸੀ ਕਰਕੇ ਨਾਲ ਉਹਨਾਂ ਦੇ ਮੇਰੇ ਖਿਆਲ ਦੇ ਨਾਲ ਬੈਂਸ ਸਾਹਿਬ ਵੀ ਬੈਠੇ ਸਨ ਜਿਹੜੇ ਬਹੁਤ ਪੁਰਾਣੇ ਬੜੇ ਪੜ੍ਹੇ ਲਿਖੇ ਨੇ, ਤਾਂ ਉਹ ਆ ਕੇ ਸਫਾਈ ਦੇ ਕੇ ਗਏ। ਤਾਂ ਦੇਖੋ ਇਹਨਾਂ ਨੇ ਮਤਲਬ ਕਿ ਇਸ ਚੀਜ਼ ਤੇ ਨਹੀਂ ਮੋਹਰ ਨਹੀਂ ਲਾਈ। ਇਹ ਕਹਿੰਦੇ ਕਿ ਸਿਰਫ ਤੇ ਸਿਰਫ ਹਵਾਵਾਂ ਨੇ, ਚੱਲਦੀ ਜੰਗ ਦੇ ਵਿੱਚ ਜਰਨੈਲ ਨਹੀਂ ਬਦਲ ਹੁੰਦੇ। ਦੂਜੀ ਚੀਜ਼ ਇਹਨਾਂ ਨੇ ਕਹੀ ਹੈ ਕਿ ਦੇਖੋ ਜੇ ਇਸੇ ਤਰ੍ਹਾਂ ਹਾਰ ਦੀ ਜ਼ਿੰਮੇਵਾਰੀ ਇੱਕ ਲੀਡਰ ਤੇ ਪਾਉਣੀ ਹੋਵੇ ਤਾਂ ਫਿਰ ਰਾਹੁਲ ਗਾਂਧੀ ਕਿੰਨੇ ਇਲੈਕਸ਼ਨ ਹਾਰਿਆ, ਫਿਰ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਕਿੰਨੀ ਬੁਰੀ ਹਾਲ ਹੋਈ ਹੈ, ਸਿਮਰਨਜੀਤ ਸਿੰਘ ਮਾਨ ਕਿੰਨੀ ਵਾਰੀ ਹਾਰੇ ਆ, ਮਤਲਬ ਕਿ ਟੋਟਲ ਡਿਫੈਂਡ ਕਰਦੇ ਨਜ਼ਰ ਆਏ ਭੁੰਦਰ ਸਾਹਿਬ। ਤਾਂ ਇਹਦਾ ਮਤਲਬ ਇਹ ਹੈ ਕਿਉਂਕਿ ਚਰਚਾ ਇਹ ਚੱਲ ਰਹੀ ਸੀਗੀ ਨਾ ਕਿ ਸੁਖਬੀਰ ਸਿੰਘ ਬਾਦਲ ਜਾ ਰਹੇ ਨੇ ਤੇ ਭੁੰਦਰ ਸਾਹਿਬ ਬਤੌਰ ਪ੍ਰਧਾਨ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਜਿਹੀ ਕੁਝ ਵੀ ਕਹਿ ਲਓ ਕਿ ਕਾਰਵਾਈ ਨਹੀਂ ਹੋ ਰਹੀ। ਹਾਂ, ਇੱਕ ਜਿਹੜੀ ਕਮੇਟੀ ਬਣਾਈ ਇਹਨਾਂ ਨੇ ਉਹਦੀ ਰਿਪੋਰਟ ਤੇ ਥੋੜਾ ਜਿਹਾ ਮਤਲਬ ਕਿ ਗੱਲ ਗੋਲ-ਮੋਲ ਕਰਕੇ ਤੇ ਬਚਾਅ ਕਰਕੇ ਨਿਕਲ ਗਏ। ਇਸ ਮਾਮਲੇ 'ਚ ਵੀ ਉਹਨਾਂ ਨੇ ਗੱਲ ਗੋਲ-ਮੋਲ ਕੀਤੀ ਹੈ, ਕਾਫੀ ਗੱਲਾਂ ਗੋਲ-ਮੋਲ ਜੀਆਂ ਕਰਕੇ, ਪਰ ਇੱਕ ਗੱਲ ਕਲੀਅਰ ਕਰਦਾ ਹੈ ਕਿ ਐਸਾ ਕੋਈ ਹਾਲੇ ਚੇਂਜ ਨਜ਼ਰ ਨਹੀਂ ਆਏਗਾ ਅਕਾਲੀ ਦਲ ਦੇ ਵਿੱਚ। ਘੱਟੋ-ਘੱਟ ਉਹਨਾਂ ਦੀ ਗੱਲ ਤੋਂ ਇਹ ਅੰਦਾਜ਼ਾ ਲੱਗਦਾ, ਸਹੀ ਜੀ ਅੰਦਾਜ਼ਾ ਲੱਗਦਾ ਹੈ। ਹੁਣ ਦੇਖੋ ਚੇਂਜ ਨਹੀਂ ਕਰਨਾ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਮੈਨੂੰ ਨਹੀਂ ਲੱਗਦਾ। ਹਾਲਾਂਕਿ ਉਹ ਕੌਨਫੀਡੈਂਟ ਨੇ ਕਿ ਅਸੀਂ ਬਹੁਤ ਬੁਰਾ ਸਮਾਂ ਦੇਖਿਆ, 15-15 ਸਾਲ ਅਸੀਂ ਬਹੁਤ ਬੁਰੀਆਂ ਹਾਰਾਂ ਫੇਸ ਕੀਤੀਆਂ ਨੇ, ਪਰ ਅਸੀਂ ਵਾਪਸੀ ਕੀਤੀ ਹੈ। ਪਰ ਹੁਣ ਮਸਲਾ ਕੁਝ ਵੱਖਰੀ ਕਿਸਮ ਦਾ ਹੈ। ਮੈਨੂੰ ਨਹੀਂ ਲੱਗਦਾ ਕਿ ਚੇਂਜ ਕੀਤੇ ਤੋਂ, ਔਰ ਚੇਂਜ ਵੀ ਡਮੀ ਨਹੀਂ ਹੋਏਗਾ। ਦੇਖੋ ਇੱਕਦਮ ਨਾ ਡਮੀ, ਹੁਣ ਮੰਨ ਲਓ ਕੋਈ ਫੇਰ ਬੰਦਾ ਘੁਮਾ ਫਿਰਿਆ ਕੇ ਇਹਨਾਂ ਦਾ ਆਪਣਾ ਕੋਈ ਬੰਦਾ ਉੱਥੇ ਕਰ ਦੇਣਾ ਫਿੱਟ। ਹਾਲਾਂਕਿ ਭੁੰਦਰ ਸਾਹਿਬ ਕਹਿੰਦੇ ਕਿ ਇੱਕ ਤਾਂ ਸਾਡਾ ਸਿਸਟਮੈਟਿਕਲੀ ਮਤਲਬ ਕਿ ਚੇਂਜ ਹੁੰਦਾ, ਪ੍ਰਧਾਨ ਇਹ ਨਹੀਂ ਹੈ, ਮਤਲਬ ਕਿ ਇੱਕ ਸਿਸਟਮ ਹੈ ਪ੍ਰਧਾਨ ਬਣਾਉਣ ਦਾ ਵੀ, ਔਰ ਕਦੇ ਵੀ ਕਹਿੰਦੇ ਪ੍ਰਧਾਨ ਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਸਾਡੇ ਇੱਥੇ। ਤਾਂ ਸਾਰਾ ਪ੍ਰੋਸੀਜਰ ਜਿਹੜਾ ਫੋਲੋ ਕੀਤਾ ਜਾਂਦਾ ਹੈ, ਜਿੱਦਾਂ ਡੈਲੀਗੇਸ਼ਨ ਵਗੈਰਾ ਹੁੰਦੇ ਨੇ ਇਹਨਾਂ ਦੇ ਜਾਂ ਕਮੇਟੀਆਂ ਬਣੀਆਂ ਹੋਈਆਂ ਨੇ ਅੱਡ-ਅੱਡ ਪੱਧਰ ਤੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਆਪਾਂ ਇੱਕ ਉਮੀਦ ਕਰਦੇ ਹੁੰਦੇ ਹਾਂ ਕਿ ਬੜਾ ਕਾਡਰ ਦਾ ਸਤਿਕਾਰ ਕਰਦੇ ਹਾਂ, ਕੋਈ ਬੰਦਾ ਪਹਿਲਾਂ ਤਾਂ ਅਖਲਾਕੀ ਤੌਰ ਤੇ ਇਸਤੀਫਾ ਦੇ ਦਿੰਦਾ ਤੇ ਫਿਰ ਵਾਕਿਆ ਜਿਹੜਾ ਕਾਬਲ ਬੰਦਾ ਹੁੰਦਾ ਹੈ, ਚਾਹੇ ਉਹ ਕਿਸੇ ਵੀ ਪਰਿਵਾਰ 'ਚ ਹੋਵੇ, ਕਿਸੇ ਵੀ ਫੈਮਿਲੀ 'ਚ ਹੋਵੇ, ਤਾਂ ਉਹਨੂੰ ਵਾਗਡੋਰ ਦਿੱਤੀ ਜਾਂਦੀ ਹੈ ਕਾਬਲੀਅਤ ਦੇ ਆਧਾਰ ਤੇ। ਤਾਂ ਇੱਥੇ ਮੇਰੇ ਖਿਆਲ ਦੇ ਨਾਲ ਉਹ ਵੀ ਚੀਜ਼ ਜਿਹੜੀ ਹੈ ਨਹੀਂ, ਮੈਨੂੰ ਨਹੀਂ ਨਜ਼ਰ ਆਉਂਦੀ ਆਉਣ ਵਾਲੇ ਸਮੇਂ 'ਚ ਹੋਏਗੀ। ਔਰ ਮੈਨੂੰ ਨਹੀਂ ਲੱਗਦਾ, ਮਾਫ ਕਰਨਾ, ਕਿ ਜੇ ਇਸੇ ਤਰ੍ਹਾਂ ਹੀ ਚੱਲਣਗੇ ਤਾਂ ਇਹ ਕਿਤੇ ਰਿਵਾਈਵਲ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਅੱਗੇ ਵਧਣ। ਹਾਲ ਦੀ ਘੜੀ ਤਾਂ ਨਜ਼ਰ ਨਹੀਂ ਆਉਂਦਾ। ਹਾਲਾਂਕਿ ਉਹਨਾਂ ਨੇ ਵਾਰ-ਵਾਰ ਕਿਹਾ ਸੀ ਸਿਧਾਂਤਾਂ ਦੀ ਲੜਾਈ ਲੜ, ਪਰ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਸੀਗਾ ਉਹ ਬਈ ਸਿਧਾਂਤਕ ਤੌਰ ਤੇ ਸਾਡੇ ਵਾਸਤੇ ਸਟੈਂਡ ਲੈਣ ਵਾਲਾ ਸੀਗਾ। ਕਿ ਬੀਬੀ ਜੀ ਨੂੰ ਕਿਉਂ ਇਲੈਕਸ਼ਨ ਲੜਾਇਆ, ਚੋਣ ਨਿਸ਼ਾਨ ਆਪਣਾ ਕਿਉਂ ਦੇਖੇ। ਉਹ ਕਹਿੰਦੇ ਕਿ ਇਹ ਰਾਜੋਆਣਾ ਦੀ ਮਤਲਬ ਕਿ ਸਹਿਮਤੀ ਸੀਗੀ,
ਉਹਨਾਂ ਦੀ ਇੱਛਾ ਸੀਗੀ ਕਿ ਬਈ ਇਸ ਇਲੈਕਸ਼ਨ ਤੇ ਜਿਹੜਾ ਅਸੀਂ ਚੋਣ ਨਿਸ਼ਾਨ ਲੈਣਾ ਹੈ ਜਾਂ ਉਹਦੇ ਤੇ ਲੜਨਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੋਣਾ ਚਾਹੀਦਾ। ਤੇ ਇਸ ਤਰ੍ਹਾਂ ਮਤਲਬ ਕਿ ਉਹ ਗੱਲਾਂ ਸਾਫ਼ ਕਰ ਗਏ, ਸਪਸ਼ਟ ਕਰ ਗਏ ਨੇ। ਤਾਂ ਅਰਥ ਇਹੀ ਨਿਕਲਦਾ ਕਿ ਇੱਕ ਵਾਰੀ ਤੇ ਇਹਨਾਂ ਚੀਜ਼ਾਂ ਦੀ ਉਹਨਾਂ ਨੇ ਬ੍ਰੇਕ ਲਾ ਦਿੱਤੀ ਹੈ। ਜੋ ਚੀਜ਼ਾਂ ਅੱਜ ਸੋਸ਼ਲ ਮੀਡੀਆ ਤੇ ਬਹੁਤ ਸ਼ਿੱਦਤ ਦੇ ਨਾਲ ਚੁੱਕੀਆਂ ਜਾ ਰਹੀਆਂ ਸਨ, ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਸੱਚੀਓ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਜਾਣਗੇ। ਤਾਂ ਭੁੰਦੜ ਸਾਹਿਬ ਨੂੰ ਮੈਦਾਨ 'ਚ ਉਤਾਰਨਾ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਇਹ ਸਾਫ਼ ਹੈ ਕਿ ਜਿਹੜਾ ਰੋਹ ਸੀਗਾ ਉਸ ਰੋਹ ਦੇ ਸਾਹਮਣੇ ਇੱਕ ਤਰ੍ਹਾਂ ਨਾਲ ਕਹਿ ਲਓ ਰੋਹ ਅਕਾਲੀ ਦਲ ਬਾਦਲ ਦੇ ਵਿੱਚ ਵੀ ਹੁੰਦਾ। ਇਹ ਜ਼ਰੂਰੀ ਨਹੀਂ ਹੈ ਕਿ ਉਹ ਸੋਸ਼ਲ ਮੀਡੀਆ ਤੇ ਨਜ਼ਰ ਆਏਗਾ। ਇੱਕ ਰੋਹ ਅੰਦਰੂਨੀ ਹੁੰਦਾ ਪਾਰਟੀਆਂ ਦੇ ਵਿੱਚ। ਮੈਨੂੰ ਲੱਗਦਾ ਕਿ ਅੰਦਰੂਨੀ ਰੋਹ ਤਾਂ ਸ਼ਾਇਦ ਫੇਸ ਕਰਨਗੇ ਪ੍ਰਧਾਨ, ਪਰੰਤੂ ਬਾਹਰੀ ਤੌਰ ਤੇ ਜੋ ਕੁਐਸਚਨ ਹੋਣੇ ਨੇ, ਬਾਹਰੀ ਤੌਰ ਤੇ ਜਿਹੜੀਆਂ ਗੱਲਾਂ ਦਾ ਜਵਾਬ ਦੇਣਾ ਪੈਣਾ ਆ, ਉਹਨਾਂ ਤੋਂ ਬਚਣ ਵਾਸਤੇ ਪੀਸੀ ਉਹ ਕਰਦੇ ਜਾਂ ਗੱਲਾਂ ਦਾ ਜਵਾਬ ਦਿੰਦੇ, ਉਹਦੀ ਜਗ੍ਹਾ ਸੀਨੀਅਰ ਆਗੂ ਭੁੰਦੜ ਸਾਹਿਬ ਆਏ। ਸੋ ਇਹ ਵੀ ਵੇਖਣ ਵਾਲੀ ਗੱਲ ਹੈ। ਤਾਂ ਚੇਂਜ ਲੱਗਦਾ ਨਹੀਂ ਹੋਏਗਾ, ਪਰ ਮੈਨੂੰ ਜਗਮੀਤ ਸਿੰਘ ਬਰਾੜ ਦੇ ਅੱਜ ਦੇ ਸਟੇਟਮੈਂਟ ਤੋਂ ਜਾਂ ਕੁਝ ਹੋਰ ਜਿੱਦਾਂ ਦੀ ਵਾਈਸਵਾਈ ਲੈਂਦੇ ਆ, ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਬੇਚੈਨੀ ਹੈ। ਸ਼ਾਇਦ ਕੋਈ ਉਤਲ ਪੁਤਲ ਵੀ ਵੇਖਣ ਨੂੰ ਮਿਲੇ, ਪਰ ਹੁਣ ਸਾਰਾ ਦਾਰੋਮਦਾਰ ਟਿਕਿਆ ਹੋਏਗਾ ਜਿਹੜੀ ਇਹਨਾਂ ਨੇ ਆਰ ਦੇ ਮੰਤਰ ਵਾਸਤੇ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਤੇ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਸੰਗਰੂਰ ਜ਼ਿਮਨੀ ਚੋਣ ਤੋਂ ਬਾਅਦ ਅਸੀਂ ਉਸ ਰਿਪੋਰਟ ਨੂੰ ਮਤਲਬ ਕਿ ਕਰਾਂਗੇ, ਜਨਤਕ ਤੌਰ ਤੇ ਦੱਸਾਂਗੇ ਕਿ ਕੀ ਕੁਝ ਰਾਏ ਆਈ ਹੈ। ਤਾਂ ਹੁਣ ਉਹ ਵੀ ਸਮਾਂ ਲੰਘ ਗਿਆ, ਤਾਂ ਉਹ ਰਿਪੋਰਟ ਆਏਗੀ ਸਭ ਤੋਂ ਪਹਿਲਾਂ, ਫਿਰ ਪਤਾ ਲੱਗੇਗਾ ਕਿ ਕੀ ਕੁਝ ਹੈ। ਜੀ ਜੀ। ਲਾਰੈਂਸ ਬਿਸ਼ਨੋਈ ਦੇ ਬਾਪੂ ਕਹਿੰਦੇ ਵੀ ਸੁਪਰੀਮ ਕੋਰਟ ਪਹੁੰਚ ਗਏ ਜੀ। ਹਾਂਜੀ ਦੇਖੋ, ਇਹ ਉੱਥੇ ਗਏ ਨੇ ਜੀ, ਲਾਰੈਂਸ ਦੇ ਪਿਤਾ, ਤੇ ਗੱਲ ਇਹ ਆ ਕਿ ਇਹਨਾਂ ਨੇ ਜਾ ਕੇ ਜਿਹੜੀ ਸ਼ਿਕਾਇਤ ਕਹੀ ਆ ਉੱਥੇ, ਜੋ ਮਤਲਬ ਕਿ ਆਪਣੀ ਗੁਹਾਰ ਲਾਈ ਆ, ਗੁਹਾਰ ਹੀ ਹੁੰਦੀ ਆ ਕੋਰਟ ਦੇ ਵਿੱਚ, ਹੋਰ ਜਾ ਕੇ ਤਾਂ ਕੁਛ ਵੀ ਨਹੀਂ। ਤਾਂ ਇਹਨਾਂ ਨੇ ਜਾ ਕੇ ਕਿਹਾ ਹੈ ਕਿ ਬਈ ਵਕੀਲ ਕੋਈ ਕੇਸ ਲੜਨੇ ਨੂੰ ਤਿਆਰ ਨਹੀਂ ਹੈ, ਤਾਂ ਜਿਹੜਾ ਟ੍ਰਾਂਜ਼ਿਟ ਰਿਮਾਂਡ ਹੈ ਜਿਹੜਾ ਉਹ ਖਤਮ ਹੋਣਾ ਚਾਹੀਦਾ। ਕੁਝ ਐਸੀਆਂ ਇਹਨਾਂ ਦੀਆਂ ਉੱਥੇ ਕੋਰਟ ਦੇ ਸਾਹਮਣੇ ਡਿਮਾਂਡਸ ਨੇ। ਇੱਕ ਤੇ ਇਹ ਆ ਕਿ ਬਈ ਕੋਈ ਕੇਸ ਨਹੀਂ ਲੜ ਰਿਹਾ। ਦੇਖੋ ਇਹ ਬੜੀ ਵੱਡੀ ਸਮੱਸਿਆ ਹੋ ਜਾਂਦੀ ਹੈ ਨਾ, ਜਦੋਂ ਕੋਈ ਵਕੀਲ ਹੀ ਕੇਸ ਨਹੀਂ ਲੜੇਗਾ ਫਿਰ ਬੰਦਾ ਤਾਂ ਬਿਪਤਾ ਦੇ ਵਿੱਚ ਫਸੇਗਾ ਹੀ ਫਸੇਗਾ। ਸੋ ਹਾਲਾਂਕਿ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਦੀ ਪੁਲਿਸ ਲੈ ਗਈ ਹੈ। ਰਾਣਾ ਕੰਧਵਾਲੀਆ ਸੀਗਾ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਘਰ-ਬਾਰ ਆਪਦਾ ਬਣਾਉਣ ਦਾ, ਵਸਾਉਣ ਦਾ, ਤੇ ਉਦੋਂ ਫਿਰ ਇਹਦੀ ਹੱਤਿਆ ਹੋ ਗਈ ਸੀਗੀ ਅੰਮ੍ਰਿਤਸਰ ਦੇ ਵਿੱਚ। ਤਾਂ ਰਾਣਾ ਕੰਧਵਾਲੀਏ ਦੇ ਮਾਮਲੇ ਦੇ ਵਿੱਚ ਇਹਨੂੰ ਪੁੱਛਗਿੱਛ ਵਾਸਤੇ ਲੈ ਗਏ ਨੇ। ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਦੱਸਿਆ ਸੀਗਾ, ਮੇਰੀ ਗੱਲ ਉਹ ਠੀਕ ਹੋਈ, ਮੈਂ ਤੁਹਾਨੂੰ ਕਿਹਾ ਸੀਗਾ ਕਿ ਲਾਰੈਂਸ ਨੂੰ ਛੇਤੀ ਕੀਤਿਆਂ ਪੰਜਾਬ ਪੁਲਿਸ ਛੱਡੇਗੀ ਜੀ। ਇੱਕ ਕੇਸ ਦੇ ਵਿੱਚੋਂ ਰਿਮਾਂਡ ਖਤਮ ਹੋਏਗਾ ਤੇ ਦੂਜੇ ਚ ਰਿਮਾਂਡ ਖਤਮ ਹੋਏਗਾ ਤੇ ਤੀਜਾ। ਤਾਂ ਠੀਕ ਵੈਸਾ ਹੀ ਮੇਰੇ ਖਿਆਲ ਦੇ ਨਾਲ ਹੋਣ ਜਾ ਰਿਹਾ, ਕਿਉਂਕਿ ਹਾਲੇ ਕੇਸ ਮੇਰੀ ਜਿੰਨੀ ਕੋਈ ਜਾਣਕਾਰੀ ਹੈ ਮੋਗੇ ਪਏ ਨੇ ਕੁਝ ਕੇਸ। ਹੋ ਸਕਦਾ ਕਿ ਮਲੋਟ ਵਾਲਾ ਕੇਸ ਵੀ ਖੁੱਲ ਜਾਵੇ, ਫਿਰ ਦੁਬਾਰਾ ਇਹਦੇ ਚ ਪੁੱਛਗਿੱਛ ਕੀਤੀ ਜਾਵੇ। ਖਾਸੇ ਕੇਸ ਹੈ ਨੇ ਕੋਲ ਅਲਟੀਮੇਟਲੀ ਜੇ ਆਪਾਂ ਦੇਖੀਏ। ਤਾਂ ਇਹਨਾਂ ਦੇ ਪਿਤਾ ਨੇ ਜਾ ਕੇ ਗੱਲ ਕਹੀ ਹੈ ਕਿ ਜਿਹੜੀ ਜੀ ਸਾਨੂੰ ਇੱਕ ਵੈਸੇ ਨਾ ਰਾਈਟ ਹੁੰਦਾ ਕਿਸੇ ਵੀ ਬੰਦੇ ਦਾ, ਉਹਨੂੰ ਕਾਨੂੰਨੀ ਇਮਦਾਦ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਇਹਨਾਂ ਨੇ ਕਿਹਾ ਕਿ ਕੋਈ ਵੀ ਵਕੀਲ ਜਿਹੜਾ ਲਾਰੈਂਸ ਦੇ ਬੰਨਿਓ ਪੇਸ਼ ਹੋਣ ਵਾਸਤੇ ਰਾਜ਼ੀ ਨਹੀਂ ਹੈ। ਹਾਲਾਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਆ, ਮੇਰੇ ਕੋਲ ਕੋਈ ਦਸਤਾਵੇਜ਼ ਤੇ ਨਹੀਂ ਹੈਗਾ ਇਸ ਸੰਬੰਧੀ, ਇਹਦੇ ਤੇ ਸੁਪਰੀਮ ਕੋਰਟ ਆਲਰੇਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੂਲਿੰਗ ਦੇ ਚੁੱਕਾ ਹੈ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਬਾਰ ਐਸੋਸੀਏਸ਼ਨ, ਜਿਵੇਂ ਤੁਸੀਂ ਵੇਖਿਆ ਹੋਣਾ ਵਕੀਲਾਂ ਦਾ ਏਕਾ ਬੜਾ ਹੁੰਦਾ ਹੈ ਨਾ, ਤਾਂ ਜਿਵੇਂ ਬਾਰ ਐਸੋਸੀਏਸ਼ਨ ਕਈ ਮਾਮਲਿਆਂ ਦੇ ਵਿੱਚ ਫੈਸਲਾ ਲੈ ਲੈਂਦੀਆਂ ਨੇ ਕਿ ਫਲਾਣੇ ਦੋਸ਼ੀ ਦਾ ਕੇਸ ਜਿਹੜਾ ਨਹੀਂ ਲੜਿਆ ਜਾਏਗਾ, ਤਾਂ ਉੱਥੇ ਸੁਪਰੀਮ ਕੋਰਟ ਨੇ ਇੱਕ ਵਾਰੀ ਕਿਹਾ ਸੀਗਾ ਕਿ ਐਸਾ ਤੁਸੀਂ ਨਹੀਂ ਕਰ ਸਕਦੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਰੇਕ ਮੁਲਜ਼ਮ ਦਾ, ਚਾਹੇ ਉਹ ਜਿੰਨਾ ਮਰਜ਼ੀ ਖਤਰਨਾਕ ਹੈ, ਜਿੰਨਾ ਮਰਜ਼ੀ ਉਹ ਘਿਰਣਾ ਦਾ ਪਾਤਰ ਹੈ, ਉਹਨੂੰ ਕਾਨੂੰਨੀ ਸਹਾਇਤਾ ਉਹਦੇ ਹੱਕ ਦੇ ਮੁਤਾਬਕ ਮਿਲਣੀ ਚਾਹੀਦੀ। ਤਾਂ ਇਹ ਵਕੀਲ ਜਿਹੜੇ ਆ ਉਹ ਕਈ ਵਾਰ ਏਦਾਂ ਕਰ ਦਿੰਦੇ ਨੇ, ਪਰ ਸੁਪਰੀਮ ਕੋਰਟ ਦਾ ਮੇਰੇ ਖਿਆਲ ਦੇ ਨਾਲ ਦਿਸ਼ਾ ਨਿਰਦੇਸ਼ ਇਸ ਮੁਤਲਕ ਹੈ। ਤਾਂ ਹੁਣ ਵੈਸੇ ਖਬਰ ਇੱਧਰ ਆ ਵੀ ਗਈ ਆ, ਇਹਨਾਂ ਨੇ ਤੇ ਕਹਿ ਦਿੱਤਾ ਸੁਪਰੀਮ ਕੋਰਟ ਵਾਲਿਆਂ ਨੇ ਕਿ ਭਾਈ ਤੁਸੀਂ ਜਾਓ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ, ਜੇ ਕੋਈ ਸਮੱਸਿਆ ਤੁਹਾਡੀ ਰਿਮਾਂਡ ਸੰਬੰਧੀ ਜਾਂ ਕੁਛ ਵੀ ਹੈ ਤਾਂ ਹੁਣ ਉੱਥੇ ਜਾਣਾ ਪਵੇਗਾ ਹਾਈ ਕੋਰਟ। ਪਰ ਜੇ ਆਪਾਂ ਦੇਖੀਏ ਤਾਂ ਸ਼ਾਮ ਨੂੰ ਇਹ ਖਬਰ ਆ ਗਈ ਕਿ ਸਤਨਾਮ ਸਿੰਘ ਧੀਮਾਨ ਨਾਂ ਦੇ ਇੱਕ ਐਡਵੋਕੇਟ ਨੇ ਐਲਾਨ ਕਰ ਦਿੱਤਾ ਕਿ ਉਹ ਕੇਸ ਲੜੇਗਾ ਲਾਰੈਂਸ ਦਾ, ਔਰ ਨਾਲ ਕਿਹਾ ਕਿ ਲਾਰੈਂਸ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਉਹ ਵਿਦੋਸ਼ਾ ਹੈ।
ਮੈਨੂੰ ਹੁਣੇ ਫੋਨ ਆਇਆ ਸੀ ਚੰਡੀਗੜ੍ਹ ਤੋਂ ਇੱਕ ਬਹੁਤ ਸੀਨੀਅਰ ਜਰਨਲਿਸਟ ਦਾ, ਉਹ ਕਹਿੰਦੇ ਜੀ ਇਹ ਬੇਸਿਕਲੀ ਮਲੋਟ ਦੇ ਦੱਸੇ ਜਾਂਦੇ ਨੇ। ਮੈਂ ਕਿਹਾ ਜੀ ਮੈਨੂੰ ਤੇ ਪਤਾ ਨਹੀਂ, ਮੈਂ ਤੇ ਜਾਣਦਾ ਨਹੀਂ ਹੈ, ਮੈਂ ਤੇ ਅੱਜ ਬਾਹਰ ਹੋਣ ਕਰਕੇ ਹੁਣੇ ਹੀ ਪਹੁੰਚਿਆ ਘਰੇ, ਮੈਨੂੰ ਇਸ ਚੀਜ਼ ਬਾਰੇ ਪਤਾ ਵੀ ਨਹੀਂ ਹੈ। ਹੁਣ ਸਤਨਾਮ ਸਿੰਘ ਤੇ ਮਾਨ ਨੇ ਐਲਾਨ ਜ਼ਰੂਰ ਕਰ ਦਿੱਤਾ, ਇਹਦਾ ਮਤਲਬ ਇਹ ਆ ਕਿ ਇਹ ਤੇ ਮਸਲਾ ਹੱਲ ਹੋ ਗਿਆ। ਔਰ ਸੈਕਿੰਡ ਚੀਜ਼ ਇਹ ਆ ਕਿ ਹੁਣ ਜੇ ਕੋਈ ਦੂਸਰੀ ਕੋਈ ਰਹਿ ਗਈ ਮੰਗ ਤੇ ਉਹਦੇ ਵਾਸਤੇ ਇਹਨਾਂ ਨੂੰ ਜਿਹੜਾ ਆ ਉਹ ਜਾਣਾ ਪੈਣਾ ਹਾਈ ਕੋਰਟ ਦੇ ਵਿੱਚ। ਪਰ ਇੱਕ ਗੱਲ ਹੈ ਕਿ ਦੇਖੋ ਜਦੋਂ ਤੇ ਪੁੱਛ ਗਿੱਛ ਦੀ ਵਾਰੀ ਆਉਂਦੀ ਆ ਤਾਂ ਬਾਪੂ ਜਿਹੜੇ ਆ ਕਹਿ ਦਿੰਦੇ ਕਿ ਮੁੰਡਾ ਬੇਦਖਲ ਹੈ, ਵੀ ਸਾਡੇ ਹੱਥੋਂ ਤੇ ਗਿਆ। ਅੱਜ ਜੇ ਮੁੰਡੇ ਤੇ ਵਿਪਤਾ ਪਈ ਹੈ ਤੇ ਬਾਪੂ ਭੱਜ ਕੇ ਸੁਪਰੀਮ ਕੋਰਟ ਵੀ ਚਲਾ ਗਿਆ ਜੀ। ਤੇ ਜੇ ਬਾਪੂ ਦੇਖੋ ਆਂਦਰਾਂ ਨੂੰ ਖਿੱਚ ਤੇ ਪੈਂਦੀ ਹੈ ਨਾ, ਖੀਰ ਬੱਚੇ ਵਾਸਤੇ ਤੁਰਨਾ ਪੈਂਦਾ, ਬੱਚਾ ਚਾਹੇ ਜਿੰਨਾ ਮਰਜ਼ੀ ਮਾੜਾ ਹੋਵੇ ਤੇ ਪਿਓ ਦੀਆਂ ਮਜਬੂਰੀਆਂ ਸਾਰੇ ਸਮਝਦੇ ਨੇ। ਪਰ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਰਿਸ਼ਤਾ ਹਲੇ ਹੈ ਤਾਂ ਬਈ ਤੁਸੀਂ ਉਹਨਾਂ ਨੂੰ ਜਾ ਕੇ ਸਮਝਾਓ ਕਿ ਛੱਡੋ ਇਸ ਖੂਨੀ ਖੇਡ ਨੂੰ, ਛੱਡੋ ਤੇ ਕਿਉਂ ਘਰਾਂ ਦੇ ਘਰ ਜਾਣ। ਫਿਰ ਇਹ ਵੀ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਵੋਟਾਂ ਨੂੰ ਦੇਖਣਾ ਚਾਹੀਦਾ ਕਿ ਜੇ ਉਹ ਤੁਹਾਡੇ ਕੋਲ ਆ ਰਹੇ ਨੇ ਤਾਂ ਤੁਹਾਡੀ ਗੱਲ ਵੀ ਮੰਨਣਗੇ। ਤੁਸੀਂ ਉਹਨਾਂ ਨੂੰ ਕਹੋ ਕਿ ਆਪਣੇ ਬੱਚਿਆਂ ਨੂੰ ਜਾ ਕੇ ਮਿਲ ਕੇ ਸਮਝਾਓ ਪਿਆਰ ਦੇ ਨਾਲ ਕਿ ਇਸ ਰਸਤੇ ਤੇ ਸਿਵਾਏ ਬਰਬਾਦੀਆਂ ਤੇ ਕੁਛ ਨਹੀਂ ਹੈਗਾ, ਵਾਪਸ ਆਓ, ਆਪ ਵੀ ਜੀਓ ਤੇ ਦੂਜਿਆਂ ਨੂੰ ਵੀ ਜਿਉਣ ਦਿਓ। ਜੀ ਜੀ। ਪੋਪਲੀ ਨੂੰ ਪੁੱਤਰ ਦੇ ਸੰਸਕਾਰ ਤੇ ਜਾਣ ਦੀ ਆਗਿਆ ਮਿਲ ਗਈ ਹੈ ਮਿੰਟੂ ਜੀ? ਹਾਂਜੀ, ਸੰਸਕਾਰ ਹੋ ਗਿਆ। ਸਭ ਨੂੰ ਪਤਾ ਹੀ ਹੋਏਗਾ ਕਿ ਇਹ ਜਿਹੜਾ ਚਰਚਿਤ IS ਅਰੈਸਟ ਹੋਇਆ ਸੀਗਾ ਸੰਜੇ ਪੋਪਲੀ, ਤਾਂ ਇਹਨੂੰ ਬਾਅਦ ਦੇ ਵਿੱਚ ਰਿਕਵਰੀ ਵਾਸਤੇ ਜਦੋਂ ਖੜਿਆ ਗਿਆ ਸੀਗਾ ਇਹਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਤੇ, ਤਾਂ ਉਦੋਂ ਮੁੰਡੇ ਦੀ ਭੇਤ ਭਰੀ ਹਾਲਤ ਦੇ ਵਿੱਚ ਮੌਤ ਹੋ ਗਈ। ਪਰਿਵਾਰ ਕਹਿੰਦਾ ਵਿਜੀਲੈਂਸ ਨੇ ਗੋਲੀ ਮਾਰੀ ਹੈ। ਵਿਜੀਲੈਂਸ ਦਾ ਕਹਿਣਾ ਸੀਗਾ ਕਿ ਅਸੀਂ ਉੱਥੋਂ ਆ ਗਏ ਸਾਂ, ਪਿੱਛੋਂ ਮੁੰਡਾ ਸਟ੍ਰੈਸ ਦੇ ਵਿੱਚ ਸੀਗਾ ਤੇ ਗੋਲੀ ਮਾਰ ਗਿਆ ਨਮੋਸ਼ੀ ਕਰਕੇ। ਤਾਂ ਚਲੋ ਉਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ, ਚੰਡੀਗੜ੍ਹ ਪੁਲਿਸ ਨੇ ਦੇਖਣਾ ਕਿਉਂਕਿ ਅਧਿਕਾਰ ਖੇਤਰ ਉਹਨਾਂ ਦਾ ਹੈ। ਪਰ ਇਹਦੇ ਵਿੱਚ ਇਹ ਹੈ ਕਿ ਪੋਸਟਮਾਰਟਮ ਹੋ ਗਿਆ, ਕੱਲ ਪੋਸਟਮਾਰਟਮ ਨਹੀਂ ਸੀ ਹੋ ਸਕਿਆ, ਤਾਂ ਪੋਸਟਮਾਰਟਮ ਤੋਂ ਸਾਫ਼ ਹੋ ਜਾਏਗਾ ਕਿੰਨੀ ਦੂਰੀ ਤੋਂ ਵੱਜੀ ਹੈ ਗੋਲੀ, ਕਿੰਨੀ ਉਚਾਈ ਤੋਂ ਵੱਜੀ ਹੈ, ਵਗੈਰਾ ਵਗੈਰਾ ਸਾਰੀਆਂ ਗੱਲਾਂ ਹੋ ਜਾਣਗੀਆਂ। ਤਾਂ ਇਹ ਇੱਕ ਬੜਾ ਵੱਡਾ ਸਵਾਲ ਸੀ ਕਿ ਸੰਜੇ ਪੋਪਲੀ ਨੂੰ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇਗੀ ਕਿ ਨਹੀਂ। ਸੋ ਇਹਨੂੰ ਪੋਪਲੀ ਨੂੰ ਇਹਦੀ ਇਜਾਜ਼ਤ ਮਿਲ ਗਈ ਆ, ਪਰ ਦੇਖੋ ਸਾਰਾ ਕੁਝ ਖਤਮ ਹੋ ਗਿਆ ਨਾ, ਫਨਾਹ ਹੋ ਗਿਆ। ਸੰਜੇ ਪੋਪਲੀ ਜੋ ਮਰਜ਼ੀ ਕਹੀ ਜਾਵੇ, ਅਸੀਂ ਤੇ ਜਾਣਦੇ ਹਾਂ, ਸਾਡੇ ਏਰੀਏ 'ਚ ਲੰਬਾ ਸਮਾਂ ਰਿਹਾ ਹੈ ਸੰਜੇ ਪੋਪਲੀ, ਜਲਾਲਾਬਾਦ ਵੀ ਰਿਹਾ। ਇੱਥੋਂ ਸ਼ੁਰੂ ਦੇ ਵਿੱਚ ਪੇਚ ਪੈ ਗਿਆ ਸੀਗਾ ਇਹਦਾ ਪੇਚ ਫਸਿਆ ਸੀਗਾ SHO ਦੇ ਨਾਲ, ਬੜੀ ਚਰਚਿਤ ਲੜਾਈ ਰਹੀ ਹੈ। ਇਹ ਗੱਲ ਸ਼ਾਇਦ 1995-96 ਦੀ ਹੋਣੀ ਹੈ। ਫਿਰ ਉਸ ਤੋਂ ਬਾਅਦ ਅਬੋਹਰ, ਮਲੋਟ, ਬਥੇਰਾ ਕੁਛ ਚਾਰਜ ਸ਼ੀਟ ਇਹਦੇ ਤੇ ਹੋਈ। ਇਹਨੇ ਬਰਖਾਸਤ ਕੀਤਾ ਅਧਿਕਾਰੀ ਇੱਕ ਜਿਹੜਾ ਬਹਾਲ ਕਰ ਦਿੱਤਾ ਸੀਗਾ ਐਜੂਕੇਸ਼ਨ ਡਿਪਾਰਟਮੈਂਟ 'ਚ, ਚਾਰਜ ਸ਼ੀਟ ਕਰ ਦਿੱਤੀ ਮਹਿਕਮੇ ਨੇ। PCS ਤੋਂ ਪ੍ਰਮੋਟ ਹੋਣਾ ਸੀਗਾ, ਨਹੀਂ ਸੀ ਹੋ ਸਕਦਾ, ਚਾਰਜ ਸ਼ੀਟ ਕਰਕੇ ਜੁਗਾੜ ਲਵਾ ਗਿਆ, ਚੱਲਦੀ ਸੀਗੀ। ਫਿਰ ਅਕਾਲੀ ਭਾਜਪਾ ਰਾਜ ਦੇ ਵਿੱਚ ਇਹਨੂੰ ਨਿਯੁਕਤੀ ਨਹੀਂ ਸੀ ਦਿੰਦੇ, ਇੱਕ ਮੰਤਰੀ ਨੇ ਜੈਕ ਲਾਇਆ, ਸਾਨੂੰ ਪਤਾ ਇਹਨਾਂ ਗੱਲਾਂ ਦਾ। ਫਿਰ ਉਸ ਤੋਂ ਬਾਅਦ ਐਤਕੀ ਚੰਨੀ ਵਾਲੀ ਜਿਹੜੀ ਸਰਕਾਰ ਸੀਗੀ, ਇਹਦੇ ਵਿੱਚ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਰਗਾ ਮਹੱਤਵਪੂਰਨ ਇਹਨਾਂ ਨੇ ਮਹਿਕਮਾ ਦੱਸਦੇ ਕਿ ਇੱਕ ਮੱਧ ਪ੍ਰਦੇਸ਼ ਦੇ ਲੀਡਰ ਦੇ ਕਹਿਣ ਤੇ ਦੇ ਦਿੱਤਾ। ਇਹੋ ਜਿਹੀਆਂ ਤਾਂ ਗੱਲਾਂ ਚੱਲਦੀਆਂ ਨੇ। ਇਹਦਾ ਇੱਕ ਵਿਵਾਦਤ ਕੈਰੀਅਰ ਹੈ ਕਥਿਤ ਤੌਰ ਤੇ। ਹੁਣ ਤਾਂ ਦੇਖੋ ਜੋ ਸੋਨਾ ਬਰਾਮਦ ਹੋਇਆ 12-13 ਕਿਲੋ ਸੋਨਾ ਕਿਹਦੇ ਘਰੋਂ ਨਿਕਲ ਸਕਦਾ ਅੱਜ ਦੇ ਜ਼ਮਾਨੇ 'ਚ। ਚਾਰ ਆਈਫੋਨ ਅਸੀਂ ਤੇ ਬਸ ਗੂਗਲ ਤੇ ਦੇਖ ਸਕਦੇ ਹਾਂ ਆਈਫੋਨ ਕਿਸ ਤਰ੍ਹਾਂ ਦੇ ਹੁੰਦੇ ਆ, ਜਾਂ ਲੋਕਾਂ ਦੇ ਹੱਥਾਂ 'ਚ ਦੇਖ ਸਕਦੇ ਹਾਂ। ਹੁਣ 4 ਨਿਊ ਤੁਹਾਡੇ ਘਰੇ ਪਏ ਨੇ ਹਾਲੇ ਅਣਵਰਤੇ, ਉਹ ਕਿੱਥੋਂ ਆ ਰਹੇ, ਕੁਝ ਸਮਝ ਨਹੀਂ ਲੱਗ ਰਹੀ। ਸੋ ਇਹ ਆ ਕਿ ਬਈ ਪੋਪਲੀ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੌਲਤ ਦਾ ਸਾਮਰਾਜ ਸੀਗਾ, ਉਹ ਹੁਣ ਕਿਸ ਕੰਮ ਦਾ, ਪੁੱਤਰ ਗਵਾ ਲਿਆ। ਹਾਲਾਂਕਿ ਹੋਰ ਵੀ ਚਲੋ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਸੁਣਿਆ, ਕੁਝ ਜਾਣਿਆ, ਪਰ ਮੈਂ ਉਧਰ ਜਾਣਾ ਨਹੀਂ ਚਾਹੁੰਦਾ ਕਿਉਂਕਿ ਟ੍ਰੈਜਡੀ ਹੈ, ਪਰਿਵਾਰ ਦੇ ਨਾਲ ਉਹ ਵੀ ਬੱਚਾ ਚਲੇ ਗਿਆ ਕਿਸੇ ਦਾ। ਸੋ ਇਹ ਦੂਜੇ IS ਵੈਸੇ ਇੱਕ ਤੇ ਗੱਲ ਇਹ ਹੈ ਕਿ ਦੇਖੋ ਖੁਦਕੁਸ਼ੀ ਵਾਲਾ ਮਾਮਲਾ ਕਥਿਤ ਤੌਰ ਤੇ ਜੋ ਕਹਿ ਰਹੇ ਨੇ, ਦੋਸ਼ ਲਾ ਰਹੇ ਨੇ, ਕੋਈ ਵੀ ਮਾਮਲਾ ਜਿਹੜਾ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਹ ਖਬਰ ਦੇ ਹੇਠਾਂ ਇੱਕ ਚੀਜ਼ ਜਿਹੜੀ ਦਬ ਗਈ ਕਿ IS ਕਿਸ ਰਾਹ ਤੁਰ ਪਏ ਨੇ। ਸਾਡੇ ਕੋਲ ਆਰਮਸਟਰਾਂਗ ਪਾਮ ਵਰਗਾ ਵੀ IS ਹੈ ਜਿਹੜੇ 100 ਕਿਲੋਮੀਟਰ ਸੜਕ ਉਦੋਂ ਹੀ ਬਣਾ ਦਿੱਤੀ ਸੀ ਵਿਦਆਊਟ ਐਨੀ ਸਰਕਾਰ ਦੀ ਹੈਲਪ ਜੀ। ਤਾਂ ਸਾਡੇ ਕੋਲ ਅਸ਼ੋਕ ਖੇਮਕਾ 22 ਸਾਲਾਂ ਦਾ ਕੈਰੀਅਰ, 43 ਤਬਾਦਲੇ। ਸਾਡੇ ਕੋਲ ਦੁਰਗਾ ਸ਼ਕਤੀ ਨਾਗਪਾਲ ਵੀ ਹੈ। ਸਾਡੇ ਕੋਲ ਬੀਬੀ ਸੇਖੜੀ ਸੀ ਜਿਹਨੇ ਮੇਰੇ ਖਿਆਲ ਦੇ ਨਾਲ ਇਹਨੂੰ GBT ਘੁਟਾਲੇ ਚ ਅੰਦਰ ਕਰਵਾਇਆ। ਸੋ ਕਹਿਣ ਦਾ ਮਤਲਬ ਕਿ ਹੁਣ
ਹੁਣ ਜਿਹੜੇ ਆ ਪਿੱਛੋਂ ਥੋੜੀ ਆ ਮਾਮਲੇ ਆ ਰਹੇ ਨੇ ਕਿ ਇਹ ਕਿਸ ਦਿਸ਼ਾ ਵੱਲ ਵਧ ਰਿਹਾ ਹੈ ਮੁਲਕ। ਜੀ ਇਹ ਤਾਂ ਬਹੁਤ ਖਤਰਨਾਕ ਨੈਕਸਸ ਬਣੇਗਾ ਨਾ, ਇੱਕ ਪਾਸੇ ਆਈਐਸ, ਦੂਸਰੇ ਪਾਸੇ ਲੀਡਰ, ਤੀਸਰੇ ਪਾਸੇ ਮਾਫੀਆ ਵਾਲੇ ਹੋ ਹੈ। ਇਹ ਟ੍ਰਾਇੰਗਲ ਇਸ ਤਰ੍ਹਾਂ ਕੰਮ ਕਰਦਾ ਹੈ ਤਾਂ ਬਹੁਤ ਖਤਰਨਾਕ ਹੋ ਜਾਏ। ਤਾਂ ਉਹ ਇੱਕ ਜਿਹੜਾ ਡਿਬੇਟ ਹੋਣਾ ਚਾਹੀਦਾ ਸੀਗਾ, ਉਹ ਡਿਬੇਟ ਨਹੀਂ ਹੋਇਆ। ਜਾਂ ਵੈਸੇ ਆਈਐਸ ਤੋਂ ਯਾਦ ਆ ਗਿਆ ਕਿ 2-3 ਸਾਬਕਾ ਆਈਐਸ ਉਹਨਾਂ ਦਾ ਵੀ ਨੰਬਰ ਲੱਗਣ ਵਾਲਾ, ਤੇ ਉਹਨਾਂ ਦੇ ਵਿੱਚੋਂ ਇੱਕ ਇਮਾਨਦਾਰੀ ਦਾ ਮੁਜੱਸਮਾ ਵੀ ਸਮਝਿਆ ਜਾਂਦਾ। ਜੀ ਜੀ। ਸਾਧੂ ਸਿੰਘ ਧਰਮਸੋਤ ਦੀ ਗੱਲ ਕਰੀਏ ਮਿੰਟੂ ਜੀ, ਦੱਸਦੇ ਕੋਈ ਮੁਲਾਕਾਤ ਕਰਨੀ ਨਹੀਂ ਆਇਆ, ਢੀਕ ਰਹੇ ਸਾਧੂ ਸਿੰਘ ਧਰਮਸੋਤ ਤਾਂ? ਅੱਖੀਆਂ ਉਡੀਕਦੀਆਂ, ਦਿਲ ਆਵਾਜ਼ਾਂ ਮਾਰਦਾ, ਹੁਣ ਤੇ ਜੋ ਮਰਜ਼ੀ ਉਡੀਕ ਹੀ ਆ। ਤੇ ਪਰ ਗੱਲ ਇਹ ਆ ਕਿ ਹੁਣ ਇਹ ਤੇ ਹੈ ਨਹੀਂ ਕਿ ਬਈ ਇਹਨਾਂ ਨੇ ਕੋਈ ਫਰੀडम ਸਟਰਗਲ ਦੇ ਵਿੱਚ ਕੋਈ ਬਹੁਤ ਵੱਡਾ ਰੋਲ ਅਦਾ ਕੀਤਾ ਤੇ ਜੇਲ੍ਹ ਕੱਟਣ ਡਏ ਨੇ, ਸੈਲੂਲਰ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੋਈ ਮੁਲਾਕਾਤ ਨਹੀਂ ਕਰਨ ਜਾਣ ਡਿਆ। ਇਹ ਤੇ ਹੁਣ ਦੇਖੋ ਸੋਚਣਾ ਪਏਗਾ ਕਿ ਖੱਟੀ ਤੁਸੀਂ ਕੀ ਖੱਟੀ ਹੈ, ਜ਼ਿੰਦਗੀ ਦੀ ਕਮਾਈ ਕੀ ਹੈ। ਜ਼ਿੰਦਗੀ ਦੀ ਕਮਾਈ ਜੇਬ ਵਾਲੀ ਨਹੀਂ ਹੁੰਦੀ, ਜ਼ਿੰਦਗੀ ਦੀ ਕਮਾਈ ਜਿਹੜੀ ਹੈ ਜੀਭ ਵਾਲੀ ਹੁੰਦੀ ਹੈ। ਜੀ ਕੀ ਹੈ ਕਿ ਜੇਬ ਵਾਲੀ ਨਹੀਂ ਹੁੰਦੀ, ਜੀਭ ਵਾਲੀ। ਜੀਭ ਵਾਲੀ ਤੋਂ ਭਾਵ ਕਿ ਲੋਕ ਕਿਸ ਜ਼ੁਬਾਨ ਨਾਲ ਤੁਹਾਨੂੰ ਤੁਹਾਡੇ ਕੰਮ ਨੂੰ ਦੱਸਦੇ ਆ, ਉਹਦੀ ਵਿਆਖਿਆ ਕਰਦੇ। ਕਮਾਈ ਇਕੱਲੀ ਜੇਬ ਦੀ ਨਹੀਂ, ਜੀਭ ਦੀ ਵੀ ਹੁੰਦੀ ਹੈ। ਲੋਕਾਂ ਦੀ ਜ਼ੁਬਾਨ ਤੇ ਤੁਹਾਡਾ ਨਾਂ ਕਿਸ ਤਰ੍ਹਾਂ ਲਿਆ ਜਾਂਦਾ। ਸੋ ਗੱਲ ਇਹ ਹੈ ਕਿ ਗਏ ਸਨ ਕਾਂਗਰਸੀ, ਹੱਲਾ ਗੁੱਲਾ ਜਿਹਾ ਹੋਇਆ, ਉਹਨਾਂ ਨੇ ਮਤਲਬ ਕਿ ਫਸਾ ਲਿਆ ਕਿ ਦੱਸੋ ਤੁਸੀਂ ਕਿਹਦੇ ਮਗਰ ਆਏ ਜੀ। ਫਿਰ ਮੁੜ ਕੇ ਇਹਨਾਂ ਨੂੰ ਪੈਂਤੜਾ ਬਦਲਣਾ ਪਿਆ ਸੀ ਤੇ ਲਾਅ ਐਂਡ ਆਰਡਰ ਤੇ ਆਏ। ਰਾਏ ਤੇ ਸਾਧੂ ਸਿੰਘ ਧਰਮਸੋਤ ਪਿੱਛੇ ਸੀਗੇ ਨਾ, ਵਿਜੀਲੈਂਸ ਹੈਡਕੁਆਟਰ ਦੇ ਅੱਗੇ ਤੇ ਇਹਨਾਂ ਨੇ ਧਰਨਾ ਲਾਇਆ ਸੀਗਾ। ਜਦੋਂ ਬਾਅਦ ਚ ਲੋਕਾਂ ਨੇ ਵੀ ਰੌਲਾ ਪਾਇਆ ਕਿ ਯਾਰ ਕੀ ਕਰਨ ਡਏ ਜੇ ਤੁਸੀਂ, ਤਾਂ ਫਿਰ ਇਹ ਪਿੱਛੇ ਹਟ ਗਏ। ਜਦੋਂ ਪਿੱਛੇ ਹਟ ਗਏ ਫਿਰ ਹੁਣ ਮੁਲਾਕਾਤ ਕਿਹਨੇ ਕਰਨੀ ਹੈ। ਤਾਂ ਸੋਚਣਾ ਚਾਹੀਦਾ ਲੀਡਰਾਂ ਨੂੰ ਕਿ ਸਮਾਜਿਕ ਤੌਰ ਤੇ ਔਰ ਖਾਸ ਤੌਰ ਤੇ ਫਿਰ ਮੁੜ ਕੇ ਤੁਹਾਡੇ ਪਾਰਟੀ ਦੇ ਜਿਹੜੇ ਸਾਥੀ ਆ ਉਹ ਵੀ ਤੁਹਾਡੇ ਨਾਲ ਨਹੀਂ ਖਲੋਂਦੇ। ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਵਾਹਿਗੁਰੂ ਨੇ ਤੁਹਾਨੂੰ ਇੱਕ ਮਰਤਬਾ ਦਿੱਤਾ ਹੁੰਦਾ, ਉਹਦੇ ਤੇ ਬਹਿ ਕੇ ਸਰਵਿਸ ਕਰੋ, ਲੋਕਾਂ ਨੂੰ ਸਰਵ ਕਰੋ ਵਧੀਆ ਤਰੀਕੇ ਨਾਲ। ਔਰ ਇਸ ਤੋਂ ਇਲਾਵਾ ਤੁਹਾਨੂੰ ਸਾਰਾ ਕੁਝ ਉਹਦੇ ਬਦਲੇ ਮਿਲੇਗਾ, ਸਾਰਾ ਕੁਝ ਦਿੱਤਾ ਜਾਂਦਾ ਟੈਕਸ ਪੇਅਰਸ ਵੱਲੋਂ। ਤੇ ਜ਼ਿਆਦਾ ਮੂੰਹ ਅੱਡਿਆ ਤਾਂ ਫਿਰ ਮੱਖੀਆਂ ਹੀ ਪੈਂਦੀਆਂ। ਹੁਣ ਮੱਖੀਆਂ ਮਾਰੀ ਚਲੋ ਜੇਲ੍ਹ ਦੇ ਵਿੱਚ, ਹੋਰ ਕੀ ਹੈ। ਜੀ ਜੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਮਹਾਰਾਸ਼ਟਰ ਦੀ ਸਿਆਸੀ ਲੜਾਈ ਦੀ। ਕਾਨੂੰਨੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਇਹ ਤਾਂ। ਹਾਂਜੀ ਦੇਖੋ, ਇਹ ਜਾਣੀ ਸੀਗੀ ਲੜਾਈ। ਇੱਕ ਤੇ ਹੁੰਦਾ ਕਿ ਸਪੀਕਰ ਕਿਸ ਧਿਰ ਨਾਲ ਆ। ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਮਸਲਾ ਉੱਠਦਾ ਹੈ ਤਾਂ ਉਹਦੇ ਚ ਇੱਕ ਜਿਹੜਾ ਕਸਟੋਡੀਅਨ ਹੁੰਦਾ ਹੈ ਹਾਊਸ ਦਾ, ਉਹਦੀ ਬੜੀ ਵੱਡੀ ਭੂਮਿਕਾ ਹੋ ਜਾਂਦੀ ਹੈ ਜੀ, ਬਹੁਤ ਵੱਡੀ ਭੂਮਿਕਾ ਹੋ ਜਾਂਦੀ ਹੈ। ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਚਲੇ ਗਿਆ, ਕਾਨੂੰਨੀ ਪੱਖ ਤੋਂ ਹੁਣ ਲੜਾਈ ਜਿਹੜੀ ਹੈ ਉਹ ਜਾਏਗੀ। ਪਰ ਗੱਲ ਇਹ ਹੈ ਕਿ ਇਹਨਾਂ ਨੂੰ 12 ਜੁਲਾਈ ਤੱਕ ਇੱਕ ਇੰਟਰਮ ਰਾਹਤ ਦੇ ਦਿੱਤੀ ਗਈ ਹੈ ਬਾਗੀ ਵਿਧਾਇਕਾਂ ਨੂੰ। ਮਤਲਬ ਕਿ ਕਾਨੂੰਨੀ ਤੌਰ ਤੇ ਜੋ ਇੱਕ ਡਰ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਰੱਦ ਕਰ ਦਿੱਤੀ ਜਾਵੇ, ਤਾਂ ਇਹ ਜਿਹੜੇ 16 ਬਾਗੀ ਵਿਧਾਇਕ ਸੀਗੇ ਇਹ ਕੋਸ਼ਿਸ਼ ਕਰ ਰਹੇ ਸਨ ਬੇਸਿਕਲੀ ਕਿ ਇਹਨਾਂ ਨੂੰ ਅਯੋਗ ਅਸੀਂ ਡਿਸਕੁਆਲੀਫਾਈਡ ਕਰਾ ਦਈਏ। ਉਹਦੇ ਨਾਲ ਕੀ ਹੋਏਗਾ ਕਿ ਉਹ ਨੰਬਰ ਹੈ ਜਿਹੜਾ ਇੱਕ ਵਾਰੀ ਜੋ ਸ਼ਿੰਦੇ ਦੇ ਕੋਲ ਆ, ਤਾਂ ਉਹ ਨੰਬਰ ਡਾਊਨ ਹੋ ਜਾਏਗਾ ਤੇ ਉਹਦੇ ਨਾਲ ਗੇਮ ਜਿਹੜੀ ਹੈ ਉਹ ਪਲਟ ਵੀ ਸਕਦੀ ਹੈ। ਸੋ ਇਹ ਕਹ ਲਓ ਕਿ ਇਸ ਵੇਲੇ ਲੜਾਈ ਦਾ ਧੁਰਾ ਹੈ। ਬਾਗੀ ਵਿਧਾਇਕ ਦੱਸਦੇ ਕਿ 12 ਜੁਲਾਈ ਤੱਕ ਉਹ ਗੁਹਾਟੀ 'ਚ ਹੀ ਰਹਿਣਗੇ। ਭਾਰਤੀ ਜਨਤਾ ਪਾਰਟੀ ਆਪਣੇ ਵਿਧਾਇਕਾਂ ਨੂੰ ਕਹਿੰਦੇ ਕਿ 29 ਜੂਨ ਤੱਕ ਬੰਬੇ ਬੁਲਾਇਆ, ਮੁੰਬਈ ਬੁਲਾਇਆ, ਸਾਰੇ ਉੱਥੇ ਪਹੁੰਚਣਗੇ। ਤਾਂ ਲੱਗਦਾ ਇਹੋ ਹੈ ਕਿ ਜੇ ਮੰਨ ਲਓ ਕਾਨੂੰਨੀ ਪੱਖ ਤੋਂ ਕੋਈ ਫੈਸਲਾ ਸ਼ਿੰਦੇ ਦੇ ਉਲਟ ਨਹੀਂ ਆਉਂਦਾ ਤਾਂ ਬਹੁਤ ਔਖਾ ਹੈ ਉਧਵ ਠਾਕਰੇ ਦੀ ਕੁਰਸੀ ਦਾ ਬਚ ਪਾਉਣਾ। ਜੀ ਜੀ ਜੀ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਜੀ ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੇਲਾ ਹੋ ਚੱਲਿਆ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਅਗਲੇ ਹਿੱਸੇ ਦੇ ਵਿੱਚ ਕੁਝ ਅਹਿਮ ਖਬਰਾਂ ਬਾਰੇ ਤੁਹਾਨੂੰ ਦਿੰਦੇ ਚੱਲਾਂਗੇ, ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਗੱਲਬਾਤ ਕਰਦੇ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਬਾਰੇ। ਗੱਲ ਕਰਦੇ ਹਾਂ ਯਸ਼ਵੰਤ ਸਿਨਹਾ ਦੀ। ਯਸ਼ਵੰਤ ਸਿਨਹਾ ਨੇ ਇਹ ਗੱਲ ਕਹੀ ਹੈ ਕਿ ਹੁਣ ਉਹ ਆਪਣੇ ਭਾਜਪਾ ਦੇ ਵਿੱਚ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਆ ਉਹਨਾਂ ਤੱਕ ਪਹੁੰਚ ਕਰਨਗੇ। ਰਾਸ਼ਟਰਪਤੀ ਚੋਣਾਂ ਦੇ ਵਿੱਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਹ ਹਮਾਇਤ ਜਤਾਉਣ ਦੇ ਲਈ ਭਾਜਪਾ ਵਿਚਲੇ ਆਪਣੇ ਪੁਰਾਣੇ ਸਾਥੀਆਂ ਤੱਕ ਪਹੁੰਚ ਕਰਨਗੇ। ਅਗਲੇ ਮਹੀਨੇ 18 ਜੁਲਾਈ ਨੂੰ ਹੋਣ ਵਾਲੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਹੋਣ ਵਾਲੀ ਚੋਣ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦੇ ਜਸਵੰਤ ਸਿਨਹਾ ਨੇ ਆਪਣੇ ਵਿਰੋਧੀ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਉਮੀਦਵਾਰੀ ਨੂੰ ਪ੍ਰਤੀਕਵਾਦ ਦੀ ਸਿਆਸਤ ਦਾ ਹਿੱਸਾ ਦੱਸਿਆ। ਸਿਨਹਾ ਨੇ ਕਿਹਾ ਹੈ ਕਿ ਉਹ ਇਹਨਾਂ ਚੋਣਾਂ ਮੋਦੀ ਸਰਕਾਰ ਦੇ ਪਛੜੇ ਭਾਈਚਾਰਿਆਂ ਦੇ ਭਲਾਈ ਬਾਰੇ ਪਿਛਲੇ ਟਰੈਕ ਦੇ ਆਧਾਰ ਤੇ ਲੜਨਗੇ। ਸਿਨਹਾ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਗਵਾਂ ਪਾਰਟੀ ਲੋਕਤੰਤਰ ਤੋਂ ਊਣੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਭਾਜਪਾ ਦਾ ਹਿੱਸਾ ਮੈਂ ਕਦੇ ਸੀ ਉਹਦੇ ਵਿੱਚ ਅੰਦਰੂਨੀ ਲੋਕਤੰਤਰ ਸੀ, ਪਰ ਮੌਜੂਦਾ ਭਾਜਪਾ ਦੇ ਵਿੱਚ ਇਹਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ। ਸਿਨਹਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਵਿੱਤ ਤੇ ਵਿਦੇਸ਼ ਮੰਤਰੀ ਜਿਹੜੇ ਆ ਉਹ ਰਹਿ ਚੁੱਕੇ ਨੇ। ਸਾਲ 2018 ਦੇ ਵਿੱਚ ਵੀ ਉਹਨਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀਗਾ। ਇਸੇ ਤਰ੍ਹਾਂ ਪੰਜਾਬ ਦੀਆਂ ਖਬਰਾਂ ਬਾਰੇ ਚਰਚਾ ਕਰਦੇ ਚੱਲਦੇ ਜਾਂਦੇ ਪੰਜਾਬ ਦੇ ਵਿੱਚੋਂ ਖਬਰ ਇਹ ਆ ਰਹੀ ਹੈ ਕਿ ਸਰਕਾਰ ਨੇ ਟਵਿੱਟਰ ਜਿਹੜਾ ਖਾਤਾ ਸੀਗਾ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਜਿਹੜੇ ਆ ਉਹ ਹਟਾ ਦਿੱਤੇ ਆ। ਜੀ ਹਾਂ, ਲੰਘੇ ਦਿਨੀ ਆਪਾਂ ਇਸ ਗੱਲ ਦੀ ਚਰਚਾ ਕੀਤੀ ਸੀਗੀ ਕਿ SYL ਜਿਹੜਾ ਗਾਣਾ ਉਹ ਹਟਾ ਦਿੱਤਾ ਗਿਆ YouTube ਤੋਂ ਭਾਰਤ ਦੇ ਵਿੱਚ। ਤਾਂ ਹੁਣ SYL ਗੀਤ ਤੋਂ ਬਾਅਦ ਖੇਤੀ ਕਾਨੂੰਨਾਂ ਦੇ ਵਿੱਚ ਵਿਰੁੱਧ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਗਏ ਅੰਦੋਲਨ ਦੇ ਦੌਰਾਨ ਬਣੇ ਟਵਿੱਟਰ ਅਕਾਊਂਟ ਦੇ ਖਿਲਾਫ ਧਾਵਾ ਬੋਲਿਆ ਗਿਆ। ਭਾਰਤੀ ਕਾਨੂੰਨ ਦੇ ਮੁਤਾਬਕ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਆ ਜਿਹੜੇ ਉਹਨਾਂ ਨੂੰ ਹਟਾ ਦਿੱਤਾ ਗਿਆ। ਇਹ ਦੋਵੇਂ ਅਕਾਊਂਟ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਬਣੇ ਸਨ। ਇਹਨਾਂ ਅਕਾਊਂਟਾਂ ਦੇ ਰਾਹੀਂ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਡਿਜੀਟਲ ਪਲੇਟਫਾਰਮ ਉੱਤੇ ਸਾਂਝੀ ਕੀਤੀ ਜਾਂਦੀ ਸੀ। ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ ਤੇ ਇਸ ਵੇਲੇ 5 ਲੱਖ ਫਾਲੋਅਰਸ ਨੇ ਅਤੇ ਟਰੈਕਟਰ ਟੂ ਟਵਿੱਟਰ ਦੇ 55,000 ਫਾਲੋਅਰਸ ਨੇ। ਇਹਨਾਂ ਦੇ ਰਾਹੀਂ ਕਿਸਾਨਾਂ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਦਾ ਜਵਾਬ ਦਿੱਤਾ ਜਾਂਦਾ ਰਿਹਾ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਵੀ ਜਿਹੜਾ ਉਹ ਦਿੱਤਾ ਜਾਂਦਾ ਸੀ। ਇਹਨਾਂ ਦੇ ਰਾਹੀਂ ਹੀ ਖੇਤੀ ਕਾਨੂੰਨਾਂ ਦੇ ਵਿਰੁੱਧ ਟ੍ਰੈਂਡ ਕੀਤਾ ਜਾਂਦਾ ਸੀ। ਇਸੇ ਦੌਰਾਨ ਟਰਾਲੀ ਟਾਈਮਜ਼ ਦੇ ਸਹਿ ਸੰਸਥਾਪਕ ਅਜੇਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਏਕਤਾ ਮੋਰਚਾ, ਟਰੈਕਟਰ ਟੂ ਟਵਿੱਟਰ ਤੇ ਹੋਰ ਕੀ ਅਜਿਹੇ ਟਵਿੱਟਰ ਅਕਾਊਂਟਸ ਜੋ ਸਰਕਾਰ ਨੂੰ ਸਵਾਲ ਖੜੇ ਕਰਦੇ ਸਨ ਅਤੇ ਲੋਕਾਂ ਦੀ ਆਵਾਜ਼ ਚੁੱਕਦੇ ਸਨ, ਉਹਨਾਂ ਨੂੰ ਹਟਾ ਦਿੱਤਾ ਗਿਆ, ਜੋ ਕਿ ਬੁਜ਼ਦਿਲਾਨਾ ਕਾਰਵਾਈ ਹੈ। ਉਹਨਾਂ ਨੇ ਕਿਹਾ ਕਿ ਇੱਕ ਇਹੋ ਜਿਹਾ ਲੋਕਤੰਤਰ ਹੈ ਜਿੱਥੇ ਬੋਲਣ ਦੇ ਬੁਨਿਆਦੀ ਹੱਕ ਤੇ ਵੀ ਇੰਨਾ ਸਖਤ ਪਹਿਰਾ ਹੈ। ਸਰਕਾਰੀ ਏਜੰਸੀਆਂ ਘਟੀਆ ਲੈਵਲ ਦੀ ਮਾਈਕਰੋ ਮੈਨੇਜਮੈਂਟ ਤੱਕ ਉਤਰ ਆਈਆਂ ਨੇ। ਉਹਨਾਂ ਕਿਹਾ ਕਿ ਕਸ਼ਮੀਰ ਫਾਈਲਜ਼ ਵਰਗੀਆਂ ਫਿਲਮਾਂ ਨੂੰ ਤਾਂ ਟੈਕਸ ਫ੍ਰੀ ਕੀਤਾ ਜਾਂਦਾ ਹੈ ਤੇ ਉੱਥੇ ਹੀ ਮਰਹੂਮ ਗਾਇਕ ਦੇ SYL ਗੀਤ ਨੂੰ, ਜੋ ਕਿ ਸੂਬੇ ਦੇ ਪਾਣੀ ਦੇ ਕਾਨੂੰਨੀ ਹੱਕਾਂ ਦੀ ਗੱਲ ਕਰਦਾ ਹੈ, ਤਾਂ ਉਸ ਨੂੰ ਹਟਾ ਦਿੱਤਾ ਗਿਆ। ਉੱਧਰ ਦੂਜੇ ਪਾਸੇ ਕਈ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਕੇਂਦਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਇਸੇ ਤਰ੍ਹਾਂ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ ਤੇ ਤੁਹਾਨੂੰ ਦੇਵਾਂਗੇ ਅਮਰੀਕਾ ਦੇ ਨਾਲ ਵਰਲਡ ਦੇ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।